ट्रैवल जी एंड टायर एंड लूब वाले जिन्होंने कोलों तुसी ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतां दे खरीद सकते हो। सेंटानेला मंडेला दे विच लोकेशन ने कॉल कर सकते हो। निम्मा सोहता 209 277 0113। वैस्ट कोस्ट ट्रक ड्राइविंग स्कूल फ्रेजनो वाले ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਮੋਦੀ ਸਰਕਾਰ ਦੀ ਬੌਖਲਾਹਟ ਜਿਹੜੀ ਆ ਹੁਣ ਸਾਹਮਣੇ ਆ, ਉਹਨਾਂ ਨੇ ਸੁਪਰੀਮ ਕੋਰਟ ਨੂੰ ਦਖਲ ਨਾ ਦੇਣ ਨੂੰ ਕਿਹਾ। ਹਾਂਜੀ ਹਾਂਜੀ, ਦੇਖੋ ਇਹ ਮਸਲਾ ਜਿਹੜਾ ਸੀਗਾ ਉਹੀ ਹੈ ਜਿਹਦੇ 'ਚ ਸੁਪਰੀਮ ਕੋਰਟ ਨੇ ਸੋ ਮੋਟੋ ਲਿਆ ਸੀਗਾ। 4 ਨੁਕਤੇ ਸੀਗੇ ਉਹਦੇ ਵਿੱਚ। ਇੱਕ ਤੇ ਆਕਸੀਜਨ ਨੂੰ ਲੈ ਕੇ ਮਤਲਬ ਕਿ ਕੇਂਦਰ ਸਰਕਾਰ ਦੀ ਜਵਾਬਦੇਹੀ ਜਿਹੜੀ ਆ ਉਹ ਤੈਅ ਕੀਤੀ ਜਾ ਰਹੀ ਸੀਗੀ। ਪੁੱਛਿਆ ਜਾ ਰਿਹਾ ਸੀਗਾ ਕਿ ਕੀ ਕੀਤਾ ਜਾ ਰਿਹਾ, ਕੀ ਨਹੀਂ ਕੀਤਾ ਜਾ ਰਿਹਾ। ਫਿਰ ਜਿੱਦਾਂ ਕੋਵਿਡ ਬੈੱਡ ਸਮੇਤ ਕੁਛ ਹੋਰ ਜਿਹੜੀਆਂ ਸਿਹਤ ਸਹੂਲਤਾਂ ਹੁੰਦੀਆਂ ਉਹਨਾਂ ਬਾਰੇ ਪੁੱਛਿਆ ਗਿਆ ਸੀਗਾ, ਜਿਵੇਂ ਰੈਮਡੀਸਿਵੀਰ ਦਾ ਹੈ ਜਾਂ ਕੁਛ ਹੋਰ ਦਵਾਈਆਂ ਦਾ ਕਿ ਕਿਵੇਂ। ਇੱਕ ਚੀਜ਼ ਮੇਰੇ ਖਿਆਲ ਦੇ ਨਾਲ ਟੀਕਾਕਰਨ ਨੂੰ ਲੈ ਕੇ ਸੀ। ਇਸ ਤਰ੍ਹਾਂ ਕੁੱਲ ਮਿਲਾ ਕੇ 4 ਨੁਕਤੇ ਸੀਗੇ। ਤਾਂ ਜਦੋਂ ਇਹਨਾਂ ਨੇ ਹੁਣ ਜਵਾਬ ਦਾਖਲ ਕੀਤਾ ਹੈ, ਉਹ ਜਵਾਬ ਇੱਕ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਕਿ ਟਕੇ ਵਰਗਾ ਜਵਾਬ ਐ ਟਣਕਾ ਕੇ ਟਕੇ ਵਰਗਾ ਜਵਾਬ ਇਹਨਾਂ ਨੇ ਦਿੱਤਾ ਹੈ ਕਿ ਦੇਖੋ ਜੀ, ਜਿੱਦਾਂ ਆਪਾਂ ਇੱਕ ਸਾਰੰਸ਼ ਲੈਂਦੇ ਹਾਂ, ਤੱਤਸਾਰ ਲੈਂਦੇ ਹਾਂ, ਤਾਂ ਉਹਦਾ ਮਜ਼ਮੂਨ ਇਹੋ ਹੀ ਆ ਹਲਫਨਾਮੇ ਦਾ ਕਿ ਦੇਖੋ ਤੁਸੀਂ ਵਿੱਚ ਨਾ ਪਾਓ। ਮਤਲਬ ਕਿ ਜੋ ਕਰੋਨਾ ਨੂੰ ਲੈ ਕੇ ਜ਼ਰੂਰੀ ਦਵਾ ਜਾਂ ਜਿਹੜੀਆਂ ਹੋਰ ਸਮੱਗਰੀਆਂ ਦੀ ਸਪਲਾਈ ਆ, ਉਹ ਮਤਲਬ ਕਿ ਅਸੀਂ ਆਪਣੇ ਪੱਧਰ 'ਤੇ ਜਿਹੜੇ ਸਾਡੇ ਮੈਡੀਕਲ ਐਕਸਪਰਟ ਨੇ, ਅਸੀਂ ਉਹਨਾਂ ਦੀ ਸਲਾਹ ਦੇ ਨਾਲ, ਉਹਨਾਂ ਦੀ ਮਸ਼ਵਰੀ ਦੇ ਨਾਲ ਨੀਤੀਆਂ ਤੈਅ ਕਰ ਰਹੇ ਹਾਂ। ਤਾਂ ਇਹ ਆ ਕਿ ਕਿਰਪਾ ਕਰਕੇ ਜਿਹੜਾ ਜੁਡੀਸ਼ਰੀ ਦਾ ਹੈ ਢਾਂਚਾ, ਉਹ ਸਾਡੇ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ। ਮਤਲਬ ਕਿ ਸਾਡੇ ਇਸ ਕਾਰ ਵਿਹਾਰ ਦੇ ਵਿੱਚ ਜੁਡੀਸ਼ਰੀ ਦਖਲ ਨਾ ਦੇਵੇ, ਤੇ ਨਹੀਂ ਤਾਂ ਚੀਜ਼ਾਂ ਸੁਲਝਣ ਦੀ ਥਾਂ ਤੇ ਉਲਝ ਜਾਣਗੀਆਂ। ਇਹ ਇਹਨਾਂ ਦਾ ਹਲਫਨਾਮਾ। ਔਰ ਕਮਾਲ ਦੀ ਗੱਲ ਜਿਹੜੀ ਆ ਉਹ ਇਹ ਆ ਕਿ ਇਹ ਹਲਫਨਾਮਾ ਸੁਪਰੀਮ ਕੋਰਟ ਦੇ ਵਿੱਚ ਅੱਜ 10 ਵਜੇ ਪੇਸ਼ ਹੋਇਆ। ਵਰਚੁਅਲ ਸੁਣਵਾਈ ਹੁੰਦੀ ਹੈ, ਤੁਹਾਨੂੰ ਸਭ ਨੂੰ ਪਤਾ ਹੀ ਹੋਣਾ। ਬਾਅਦ 'ਚ ਸਰਵਰ ਡਾਊਨ ਹੋ ਗਿਆ। ਦੇਖੋ, ਜਦੋਂ ਕੇਂਦਰ ਸਰਕਾਰ ਨੇ ਏਦਾਂ ਧਾਕੜ ਹਲਫਨਾਮਾ ਦਿੱਤਾ ਤਾਂ ਸਰਵਰ ਡਾਊਨ ਹੋ ਗਿਆ। ਸਰਵਰ ਨੂੰ ਪਤਾ ਨਹੀਂ ਕੀ ਹੋਇਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇੱਕ ਚੀਜ਼ ਦਾ ਨੋਟਿਸ ਹੋਰ ਲਿਆ ਵਾ ਸੁਪਰੀਮ ਕੋਰਟ ਨੇ। ਉਹਨਾਂ ਨੇ ਆਖਿਆ ਕਿ ਕਮਾਲ ਦੀ ਗੱਲ ਆ ਕਿ 10 ਵਜੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਰਹੇ ਆ ਤੇ ਮੀਡੀਆ ਦੇ ਵਿੱਚ ਤੇ ਪਹਿਲਾਂ ਹੀ ਆ ਗਿਆ। ਮੀਡੀਆ ਦੇ ਵਿੱਚ ਤੇ ਪਹਿਲਾਂ ਰਾਤ ਨੂੰ ਹੀ ਆ ਗਿਆ। ਕੀ ਚੱਕਰ ਆ? ਤੇ ਇਹਨਾਂ ਨੇ ਫਿਰ ਸਫਾਈ ਦਿੱਤੀ ਆ, ਆਂਦੇ ਕਿ ਵੇਖੋ ਜੀ, ਉਹ ਜਿਹੜਾ ਹਲਫਨਾਮਾ ਹੈ ਨਾ, ਉਹ ਅਸੀਂ ਰਾਜਾਂ ਨੂੰ ਵੀ ਗਾਂ ਕਾਪੀ ਕਰਕੇ ਤੇ ਭੇਜਿਆ ਸੀਗਾ। ਹੋ ਸਕਦਾ ਕਿ ਉਧਰੋਂ ਲੀਕ ਹੋ ਗਿਆ ਹੋਵੇ, ਅਸਾਂ ਨੇ ਲੀਕ ਨਹੀਂ ਕੀਤਾ। ਦੇਖ ਲਓ, ਇਹ ਹਾਲ ਆ ਕੇਂਦਰ ਸਰਕਾਰ ਦਾ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਇਹ ਮਾਮਲਾ ਜਿਹੜਾ ਆ, ਠੀਕ ਆ, ਅਧਿਕਾਰ ਖੇਤਰਾਂ ਦੀ ਲੜਾਈ ਜਿਹੜੀ ਉਹ ਚੱਲਦੀ ਹੈ। ਜੁਡੀਸ਼ਰੀ ਦਾ ਆਪਣਾ ਅਧਿਕਾਰ ਖੇਤਰ ਆ, ਨਿਆਂਪਾਲਿਕਾ ਤਾਂ ਜੇ ਆਪਾਂ ਦੇਖੀਏ ਤਾਂ ਕਾਰਜਪਾਲਿਕਾ ਦਾ ਆਪਣਾ ਅਧਿਕਾਰ ਖੇਤਰ ਹੈ। ਕਾਰਜਪਾਲਿਕਾ ਤੋਂ ਇਲਾਵਾ ਜੇ ਦੇਖੀਏ ਤਾਂ ਵਿਧਾਨ ਪਾਲਿਕਾ ਦਾ ਆਪਣਾ ਅਧਿਕਾਰ ਖੇਤਰ ਆ। ਇਸੇ ਤਰ੍ਹਾਂ ਹੀ ਸੰਵਿਧਾਨ ਨੇ ਤਾਕਤ ਦੀ ਵੰਡ ਕੀਤੀ ਹੋਈ ਹੈ। ਪਰੰਤੂ ਬੜੀ ਸਿੰਪਲ ਗੱਲ ਆ, ਬੜੀ ਇੱਕ ਮੈਂ ਕਹੂੰ ਸਮਝਣ ਵਾਲੀ ਗੱਲ ਆ ਕਿ ਜਿਹੜਾ ਆਰਟੀਕਲ 21 ਆ, ਜਿਹੜਾ ਆਰਟੀਕਲ 21 ਕਹਿੰਦੇ ਆ ਆਪਾਂ, ਉਹ ਸਾਨੂੰ ਜਿਉਣ ਦਾ ਹੱਕ ਦਿੰਦਾ। ਮਤਲਬ ਕਿ ਜਿਉਣਾ ਤੁਹਾਡਾ ਮੌਲਿਕ ਅਧਿਕਾਰ ਆ, ਫੰਡਾਮੈਂਟਲ ਰਾਈਟਸ ਜਿਹਨੂੰ ਆਪਾਂ ਕਹਿ ਦਿੰਦੇ। ਉਸ ਲਿਸਟ ਦੇ ਵਿੱਚ ਇਹ ਇੱਕ ਮੁੱਢਲਾ ਅਧਿਕਾਰ ਆ। ਹੁਣ ਜੇ ਮੁੱਢਲੇ ਅਧਿਕਾਰ ਦਾ ਕਿਤੇ ਨਾ ਕਿਤੇ ਹਨਨ ਹੁੰਦਾ, ਹਨਨ ਕੀ ਕਿਤੇ ਨਾ ਕਿਤੇ ਕਿਉਂ ਹਰੇਕ ਥਾਂ ਤੇ ਹੋਣ ਡਿਆ ਵਾ, ਕਿਉਂਕਿ ਬੇਸਿਕ ਲੋੜਾਂ ਤੇ ਦੋ ਨੇ ਨਾ, ਸਾਹ ਤੇ ਕਹਿ ਲਓ ਕਿ ਰੋਟੀ। ਦੋ ਚੀਜ਼ਾਂ ਨੇ, ਦੋ ਚੀਜ਼ਾਂ ਜ਼ਿੰਦਗੀ ਦੀ ਬੁਨਿਆਦ ਨੇ ਨਾ ਆਪਣੀ। ਤੇ ਦੋਏ ਚੀਜ਼ਾਂ ਹੀ ਜਦੋਂ ਖੁੱਸ ਰਹੀਆਂ ਹੋਣ, ਤੁਹਾਡੀ ਰੋਜੀ ਰੋਟੀ ਵੀ ਖੁੱਸ ਰਹੀ ਹੋਵੇ, ਤੁਹਾਡਾ ਕੰਮਕਾਰ ਵੀ ਖੁੱਸ ਰਿਹਾ ਹੋਵੇ, ਤੇ ਉੱਤੋਂ ਤੁਹਾਨੂੰ ਸਾਹ ਵੀ ਨਾ ਮਿਲ ਰਿਹਾ ਹੋਵੇ, ਤੇ ਤੁਸੀਂ ਕਹੋ ਜੁਡੀਸ਼ਰੀ ਨੂੰ ਕਿ ਤੁਸੀਂ ਦਖਲ ਹੀ ਨਹੀਂ ਦੇਣਾ, ਕਿਤੇ ਜੱਗੋ ਤੇਰਵੀਂ ਗੱਲ ਹੈ। ਜਦ ਕਿ ਸੰਵਿਧਾਨ ਨੇ ਫੰਡਾਮੈਂਟਲ ਰਾਈਟ ਦੇ ਵਿੱਚ ਇਹ ਗੱਲ ਜਿਹੜੀ ਹੈ, ਜੋ ਵੀ ਲਿਖੀ ਹੈ, ਉਹਦੀ ਵਿਆਖਿਆ ਕਿ ਜਿਉਣਾ ਬੰਦੇ ਦਾ ਅਧਿਕਾਰ ਆ। ਤਾਂ ਉਸ ਅਧਿਕਾਰ ਤੇ ਜੇ
ਪਹਿਰਾ ਨਹੀਂ ਦਿੱਤਾ ਜਾਂਦਾ। ਔਰ ਜੇ ਤੁਸੀਂ ਦੇਖੋ ਕਿ ਰਾਈਟ ਟੂ ਹੈਲਥ ਵੀ ਹੈ ਸਾਡੇ ਇੱਥੇ, ਜੇ ਆਪਾਂ ਇਸ ਸਾਰੇ ਪ੍ਰਕਰਨ ਨੂੰ ਸਮਝੀਏ ਚੰਗੀ ਤਰ੍ਹਾਂ ਕਾਨੂੰਨੀ ਨੁਕਤੇ ਨਿਗਾਹ ਤੋਂ, ਇੰਡੀਆ ਦਾ ਸੰਵਿਧਾਨ ਕਿਉਂਕਿ ਇੱਕ ਬਹੁਤ ਦਿਆਲੂ ਹੈ, ਤਾਂ ਉਹਦੇ 'ਚ ਇਹ ਇੱਕ ਜ਼ਿੰਮੇਵਾਰੀ ਤੈਅ ਕੀਤੀ ਗਈ ਆ ਸਰਕਾਰ ਦੀ ਕਿ ਇਸ ਤਰ੍ਹਾਂ ਮੈਡੀਕਲ ਸਹੂਲਤ ਦੇਣੀ ਭਾਈ ਤੁਹਾਡਾ ਜਿਹੜਾ ਮਤਲਬ ਫਰਜ਼ ਹੈ ਸਟੇਟ ਦਾ। ਤੇ ਜੇ ਸਟੇਟ ਇਹ ਕਰਦੀ ਪਈ ਆ ਕਿ ਇੱਥੇ ਕਫਨ ਜਿਹੜੇ ਮੁਰਦਿਆਂ ਤੋਂ ਉਹ ਲਾ ਕੇ ਚੋਰੀ ਕਰਕੇ ਵੇਚੇ ਜਾ ਰਹੇ ਆ, ਇੱਥੇ ਦਸਤਾਨੇ ਜਿਹੜੇ ਆ ਉਹ ਯੂਜ਼ ਹੋਏ ਦੁਬਾਰਾ ਪੈਕਿੰਗ ਕਰਕੇ ਤੇ ਉਹਨਾਂ ਦੀ ਵੇਚੇ ਜਾ ਰਹੇ ਆ। ਜਦੋਂ ਇੱਥੇ ਭਾਰਤੀ ਜਨਤਾ ਪਾਰਟੀ ਦਾ ਖੁਦ ਇੱਕ ਵਿਧਾਇਕ ਕਹਿੰਦਾ ਕਿ ਮੈਂ ਆਪਣੀ ਬੀਬੀ ਨੂੰ ਲੈ ਕੇ ਗਿਆ ਤੇ ਉਹਨਾਂ ਨੇ 2 ਘੰਟੇ ਉਹਨੂੰ ਭੁੰਜੇ ਸੁੱਟੀ ਰੱਖਿਆ ਤੇ ਬਾਅਦ ਦੇ ਵਿੱਚ ਮਰ ਗਈ ਉਹ। ਤਾਂ ਫਿਰ ਉੱਥੇ ਆਮ ਬੰਦਾ ਜਿਹਨੂੰ ਬੈੱਡ ਨਹੀਂ ਮਿਲ ਰਿਹਾ, ਜਿਹਨੂੰ ਹੋਰ ਕਈ ਕਿਸਮ ਦੀਆਂ ਸਮੱਸਿਆਵਾਂ ਨੇ, ਹੋਰ ਬਿਮਾਰੀਆਂ ਵਾਲੇ ਬੰਦੇ ਜਿਹੜੇ ਦਰ ਕੀ ਦਰ ਬਦਰ ਹੋਏ ਪਏ ਨੇ, ਤਾਂ ਉਸ ਸੂਰਤ ਦੇ ਵਿੱਚ ਜਦੋਂ ਸਰਕਾਰ ਕੁਝ ਮੰਨ ਹੀ ਨਹੀਂ ਰਹੀ, ਸਰਕਾਰ ਤੇ ਇਹ ਵੀ ਨਹੀਂ ਮੰਨ ਰਹੀ ਕਿ ਤੁਹਾਡੀਆਂ ਗਲਤੀਆਂ ਦਾ, ਤੁਹਾਡੀਆਂ ਨਾਕਾਮੀਆਂ ਦਾ ਸਿੱਟਾ, ਤਾਂ ਫਿਰ ਜੇ ਜੁਡੀਸ਼ਰੀ ਨੂੰ ਵੀ ਤੁਸੀਂ ਕਹੋ ਕਿ ਭਾਈ ਪਾਸੇ ਹੋ ਜਾ, ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਨਹੀਂ ਹੈ। ਜੁਡੀਸ਼ਰੀ ਨੂੰ ਚਾਹੀਦਾ ਹੈ ਕਿ ਹੁਣ ਇੱਕ ਤਾਣ ਕੇ ਖੜ ਕੇ ਤੇ ਇਹਨਾਂ ਨੂੰ ਕਟਹਿਰੇ 'ਚ ਖੜਾ ਕਰੇ। ਮੇਰੇ ਕਹਿਣ ਦਾ ਮਤਲਬ ਤਾਂ ਇਹੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਜੁਡੀਸ਼ਰੀ ਨੂੰ ਪਾਸੇ ਹਟਣ ਦੀ ਲੋੜ ਹੈ, ਕਿਉਂਕਿ ਮਾਮਲਾ ਦੇਖੋ ਅਧਿਕਾਰ ਖੇਤਰਾਂ ਦਾ ਇਹ ਜਿਹੜਾ ਰੌਲਾ ਹੁੰਦਾ, ਆਪਾਂ ਮੰਨ ਕੇ ਚੱਲਦੇ ਹਾਂ ਕਿ ਜਦੋਂ ਅਧਿਕਾਰ ਖੇਤਰ 'ਚ ਦਖਲ ਦਿੰਦੇ ਆ ਤਾਂ ਆਪਾਂ ਵੀ ਕਹਿੰਦੇ, ਆਪਾਂ ਵੀ ਪਿੱਟਦੇ ਹਾਂ ਕਿ ਖੇਤੀ ਸਟੇਟ ਸਬਜੈਕਟ ਸੀ ਜੀ, ਧੱਕਾ ਆ। ਜੇ ਕੋਈ ਧੱਕੇ ਨਾਲ ਕੋਈ ਗੜਬੜੀ ਕਰਦਾ ਤਾਂ ਆਪਾਂ ਵੀ ਕਹਾਂਗੇ ਕਿ ਨਹੀਂ ਭਾਈ ਉਹ ਜੋ ਵਿਧਾਨ ਪਾਲਿਕਾ ਉਹਦੇ ਅਧਿਕਾਰ ਖੇਤਰ 'ਚ ਦਖਲ ਹੈ। ਪਰੰਤੂ ਜਦੋਂ ਗੱਲ ਬੁਨਿਆਦੀ ਅਧਿਕਾਰ ਨਾਲ ਹੀ ਜੁੜ ਗਈ ਆ ਤੇ ਉਹਦੇ ਵਿੱਚੋਂ ਵੀ ਤੁਸੀਂ ਕਹਿੰਦੇ ਕੋਈ ਪਾਸੇ ਹੋ ਜਾਓ, ਕਿਉਂਕਿ ਇਹਨਾਂ ਨੇ ਪਹਿਲਾਂ ਆਕਸੀਜਨ ਵਾਲੇ ਮਸਲੇ 'ਚ ਟਾਸਕ ਫੋਰਸ ਬਣਾ ਦਿੱਤੀ ਸੀਗੀ, ਉਹਦੇ ਨਾਲ ਨਰਿੰਦਰ ਮੋਦੀ ਸਰਕਾਰ ਦੀ ਛਵੀ ਨੂੰ ਕਾਫੀ ਹਾਨੀ ਪਹੁੰਚੀ ਸੀ। ਸੋ ਲਿਹਾਜ਼ਾ ਇਸ ਕਰਕੇ ਇਹ ਪਿੱਟੇ ਆ ਕਿ ਹੁਣ ਅਸੀਂ ਸੁਪਰੀਮ ਕੋਰਟ ਨੂੰ ਕਹੀਏ ਕਿ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਹਾਂ, ਤੁਹਾਡੇ ਹਿਸਾਬ ਨਾਲ ਚੱਲਿਆ, ਤਾਂ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਜਦੋਂ ਮਹਾਰਾ ਨੇ ਤੁਹਾਨੂੰ ਕਿਹਾ ਕਿ ਸੈਕਿੰਡ ਵੇਵ ਆ ਸਕਦੀ ਹੈ, ਤੇ ਤੁਸੀਂ ਤਾਂ ਜਿੱਤ ਦਾ ਐਲਾਨ ਕਰੀ ਗਏ। ਜਿਹੜਾ ਸਾਡਾ ਸਿਹਤ ਮੰਤਰੀ ਆ ਉਹ ਵੇਖੋ ਕਿਸ ਤਰ੍ਹਾਂ ਉਹਨੇ ਬੇਵਕੂਫਾਨਾ ਬਿਆਨ ਦਿੱਤਾ ਹੈ ਕਿ ਹਾਂਜੀ ਕਰੋਨਾ ਦੀ ਜੰਗ ਤਕਰੀਬਨ ਖਤਮ ਹੈ, ਫਿਨਿਸ਼ ਹੈ। ਤੇ ਜਦੋਂ ਫਿਨਿਸ਼ ਆ ਤੇ ਜੇ ਇਹ ਹੁਣ ਸਵਾਲ ਕੀਤਾ ਜਾਵੇ ਕਿ ਬਾਈ ਜੰਗ ਜਦੋਂ ਫਿਨਿਸ਼ ਹੋ ਚੁੱਕੀ ਸੀ ਹੁਣ ਕਰੋਨਾ ਕਿੱਥੋਂ ਆ ਗਿਆ, ਤਾਂ ਕੋਈ ਜਵਾਬ ਨਹੀਂ ਹੈ, ਕੋਈ ਜਵਾਬ ਨਹੀਂ ਹੈ ਕਿਸੇ ਕੋਲ। ਤੇ ਫਿਰ ਜੇ ਪੁੱਛਦੇ ਆ ਕਿ ਤੁਸੀਂ ਤਾਂ ਜਿਹੜੀ ਆ ਉਹ ਕੀਤੀ ਆ ਬੇਵਕੂਫੀ, ਤੇ ਜਦੋਂ ਹੁਣ ਤੁਸੀਂ ਕਹਿੰਦੇ ਹੋ ਕਿ ਥਰਡ ਵੇਵ ਆਊਗੀ, ਉਹਦੀ ਪ੍ਰੈਡਿਕਸ਼ਨ ਤਾਂ ਤੁਹਾਡੇ ਕੋਲ ਹੋ ਗਈ ਹੈ, ਤੇ ਸੈਕਿੰਡ ਵੇਵ ਦਾ ਫਿਰ ਤੁਹਾਨੂੰ ਪਤਾ ਨਹੀਂ ਲੱਗਿਆ ਜਦੋਂ ਤੁਸੀਂ ਕਹਿੰਦੇ ਕਿ ਸੈਕਿੰਡ ਵੇਵ ਬਹੁਤ ਤੇਜ਼ੀ ਨਾਲ ਆਈ ਹੈ। ਸੋ ਗੱਲਾਂ ਨੇ, ਖੈਰ ਕੁਝ ਗੱਲਾਂ ਹੋਰ ਵੀ ਆ। ਜੇ ਆਪਾਂ ਗੱਲ ਕਰੀਏ, ਦੇਖੋ ਅੱਜ ਚਾਈਨਾ ਵਾਲਾ ਮਸਲਾ ਜਿਹੜਾ ਫਿਰ ਇੱਕ ਵਾਰੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਬਹੁਤ ਗੂੰਜਿਆ ਵਾ, ਕਿਉਂਕਿ ਕੁਝ ਡਾਕੂਮੈਂਟ ਜਿਹੜੇ ਆ ਕਹਿੰਦੇ ਕਿ US ਦੇ ਹੱਥ ਲੱਗੇ ਆ, ਔਰ ਆਸਟ੍ਰੇਲੀਅਨ ਮੀਡੀਆ ਨੇ ਉਹ ਸ਼ਾਇਆ ਕੀਤੇ ਆ ਕਿ ਇਹ ਜਿਹੜਾ ਵਾਇਰਸ ਸੀਗਾ ਮਤਲਬ ਕਿ ਮੈਨ ਮੇਡ ਇਹਨੂੰ ਕਿਹਾ ਗਿਆ ਕਿ ਤਿਆਰ ਕੀਤਾ ਗਿਆ ਕਿ ਅਗਾਂਹ ਜਾ ਕੇ ਜੈਵ ਯੁੱਧ ਦਾ ਜਿਹੜਾ ਹੈ ਉਹ ਮੁੱਢ ਬੰਨਿਆ ਜਾ ਸਕੇ। ਖੈਰ ਇਹ ਜਿਹੜੀ ਚਾਈਨਾ ਦੀ ਸਫਾਈ ਆਈ ਆ ਉਹ ਹਮੇਸ਼ਾ ਦੀ ਤਰ੍ਹਾਂ ਉਹੀ ਸਫਾਈ ਹੈ ਜਿਵੇਂ ਹਮੇਸ਼ਾ ਦੀ ਤਰ੍ਹਾਂ ਸਾਡੇ ਰਾਜਨਾਥ ਸਿੰਘ ਦੀ ਆਉਂਦੀ ਨਾ ਕਿ ਮੈਂ ਕੜੀ ਨਿੰਦਾ ਕਰਦਾ, ਤਾਂ ਬਸ ਉਸੇ ਤਰ੍ਹਾਂ ਕੜੀ ਨਿੰਦਾ ਵਾਲਾ ਹਿਸਾਬ ਉਹਨਾਂ ਦਾ ਹੀ ਆ ਕਿ ਅਸੀਂ ਇਸ ਸਾਰੇ ਮਾਮਲੇ ਨੂੰ ਬਈ ਕੂੜ ਪ੍ਰਚਾਰ ਦੱਸਦੇ ਹਾਂ। ਤਾਂ ਖੈਰ ਦੂਸਰੇ ਪਾਸੇ ਜੇ ਦੇਖੀਏ ਤਾਂ ਇਜ਼ਰਾਈਲ ਨੇ ਇਮਦਾਦ ਭੇਜੀ ਆ, ਕਾਫੀ ਵੱਡੀ ਖੇਪ ਉਹਨਾਂ ਦੀ ਪਹੁੰਚੀ ਹੈ, 1300 ਆਕਸੀਜਨ ਕੰਸਟ੍ਰੇਟਰਸ ਜਿਹੜੇ ਆ ਮੈਡੀਕਲ ਹੋਰ ਸਮੱਗਰੀ ਨਾਲ ਸਮੇਤ ਆ ਗਏ ਆ। ਇਸੇ ਤਰ੍ਹਾਂ ਇੰਡੋਨੇਸ਼ੀਆ, UK ਇਸ ਤਰ੍ਹਾਂ ਤੁਰੀ ਆਉਂਦੀ ਹੈ, ਜਿਹੜੇ ਕਹਿੰਦੇ ਸੀਗੇ ਕਿ ਮੈਤਰੀ ਵੈਕਸੀਨ ਮੈਤਰੀ ਵਾਲੀ ਮੁਹਿੰਮ ਚਲਾਵਾਂਗੇ, ਉਹ ਖੁਦ ਹੁਣ ਉਡੀਕਦੇ ਰਹਿੰਦੇ ਨੇ ਕਿ ਪਾਸੋਂ ਕਿਸੇ ਪਾਸ ਇਮਦਾਦ ਆਵੇ। ਇੱਧਰ ਰੌਲਾ ਜਿਹੜਾ ਆਪਾਂ ਵੀਕਐਂਡ ਤੇ ਵੀ ਵੇਖਿਆ ਸੀਗਾ ਖਬਰਾਂ ਦੇ ਵਿੱਚ, ਇੱਕਾ ਦੁੱਕਾ ਆਇਆ ਸੀ, ਪਰ ਉਹਦਾ ਹੁਣ ਬਹੁਤ ਜ਼ਿਆਦਾ ਪੈ ਰਿਹਾ ਕਿ ਕੋਵਿਡ ਮਰੀਜ਼ਾਂ ਨੂੰ ਫੰਗਲ ਇਨਫੈਕਸ਼ਨ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਆ। ਸਟੇਰਾਇਡ ਦੇ ਜਿਹੜੇ ਇਸਤੇਮਾਲ ਕੀਤੇ ਜਾ ਰਹੇ, ਖਾਸ ਤੌਰ ਤੇ ਸ਼ੂਗਰ ਪੇਸ਼ੈਂਟ ਆ ਜਾਂ ਜਿਨ੍ਹਾਂ ਨੂੰ ਕੁਝ ਹੋਰ ਬਿਮਾਰੀਆਂ, ਉਹਨਾਂ ਦਾ ਬੁਰਾ ਹਾਲ ਹੈ, ਔਰ ਲੋਕਾਂ ਦੀਆਂ ਕਈਆਂ ਦੀਆਂ ਅੱਖਾਂ ਕੱਢੀਆਂ ਜਾ ਰਹੀਆਂ। ਇਹ ਇੱਕ ਨਵੀਂ ਕਹਿ ਲਓ ਕਿ ਇਸ ਵੇਲੇ ਮੈਡੀਕਲ ਵਿਪਤਾ। ਉਹਦਾ ਕੇਸ ਘਟੇ ਆ ਇੰਡੀਆ ਦੇ ਵਿੱਚ ਜੇ ਆਪਾਂ ਦੇਖੀਏ, ਤੇ ਅੱਜ ਦਾ ਜਿਹੜਾ ਡਾਟਾ ਸੀ ਉਹੀ ਹੈ ਕਿ 3,66,000 ਆਏ ਆ। ਪਹਿਲਾਂ ਇਸ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ 4,06,000 ਤੱਕ ਵੀ ਗਏ ਸੀਗੇ। ਇੱਧਰ ਦਿੱਲੀ ਦੇ ਸਰੋਜ ਹਸਪਤਾਲ 'ਚ 80 ਡਾਕਟਰ ਪੋਜ਼ੀਟਿਵ ਪਾਏ ਗਏ, ਇੱਕ ਦੀ ਮੌਤ ਹੋ ਗਈ ਆ। AMU ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਿਹਨੂੰ ਆਪਾਂ ਕਹਿੰਦੇ, ਉਹਦੇ 'ਚ 20 ਦਿਨਾਂ 'ਚ ਕਹਿੰਦੇ ਕਿ 19 ਪ੍ਰੋਫੈਸਰ ਜਿਹੜੇ ਆ ਉਹ ਗੁਜ਼ਰ ਗਏ, ਇੰਤਕਾਲ ਹੋ ਗਿਆ।
ਇਸੇ ਤਰ੍ਹਾਂ ਕਾਰੋਬਾਰੀ ਨਵਨੀਤ ਕਾਲੜਾ, ਇਹਦਾ ਵੀ ਬੜਾ ਇੰਟਰਸਟਿੰਗ ਮਾਮਲਾ, ਸ਼ਾਇਦ ਤੁਸੀਂ ਸੁਣਿਆ ਹੋਵੇ। ਨਵਨੀਤ ਕਾਲੜਾ ਜਿਹੜਾ ਹੈ, ਇਹਦੇ ਕੋਲ ਇੱਕ ਖੇਪ ਫੜੀ ਗਈ ਆਕਸੀਜਨ ਸਿਲੰਡਰਾਂ ਦੀ। ਹੁਣ ਇਹਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ। ਪਰ ਇਸ ਕਹਾਣੀ ਤੋਂ ਅੱਗੇ ਇੱਕ ਕਹਾਣੀ ਹੋਰ ਯਾਦ ਆਉਂਦੀ ਹੈ। ਮੇਰੇ ਖਿਆਲ ਦੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਐਸਾ ਮਾਮਲਾ ਇੱਕ ਸਾਹਮਣੇ ਆਇਆ ਕਿ ਜਿੱਥੇ ਇੱਕ ਹਸਪਤਾਲ ਨੇ ਇਹੋ ਜਿਹੀ ਕੁਤਾਹੀ ਕੀਤੀ ਕਿ ਕਈ ਜਾਨਾਂ ਚਲੇ ਗਈਆਂ, 5 ਬੰਦੇ ਮਰੇ ਸ਼ਾਇਦ, ਤੇ ਉਸ ਤੋਂ ਬਾਅਦ ਉਹਨਾਂ ਨੇ ਰੈੱਡ ਕਰਾਸ ਨੂੰ ਕਹਿ ਲਓ ਕਿ 25 ਲੱਖ ਰੁਪਈਆ ਦੇ ਦਿੱਤਾ ਤੇ ਬਸ ਮਾਮਲਾ ਜਿਹੜਾ ਉਹ ਰਫਾ ਦਫਾ ਹੋ ਗਿਆ। ਹੁਣ ਬਹੁਤ ਜ਼ਿਆਦਾ ਉਹਦਾ ਰੌਲਾ ਜਿਹੜਾ ਉਹ ਕਾਂਗਰਸ ਨੇ ਚੁੱਕਿਆ ਹੋਇਆ, ਔਰ ਮੇਰੇ ਖਿਆਲ ਦੇ ਨਾਲ ਮੁੱਖ ਮੰਤਰੀ ਨੂੰ ਵੀ ਉੱਥੇ ਆਉਣਾ ਪਿਆ। ਤਾਂ ਤੁਸੀਂ ਦੇਖ ਲਓ ਕਿ ਕੀ ਕੁਛ ਚੱਲ ਰਿਹਾ। ਕਿੱਦਾਂ ਹੁੰਦਾ ਲਾਸ਼ਾਂ ਦਾ ਸੌਦਾ, ਕਿ ਚੱਕ ਕੇ ਨਵਾਂ ਹੀ ਹਸਪਤਾਲ ਖੋਲ੍ਹਿਆ ਸੀਗਾ, ਨਵੇਂ ਹਸਪਤਾਲ ਕੋਲੋਂ ਇੰਨਾ ਚੰਦਾ ਰੈੱਡ ਕਰਾਸ ਨੂੰ ਆ ਗਿਆ। ਇਹ ਵੀ ਇੱਕ ਕਮਾਲ ਦੀ ਗੱਲ ਹੈ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹਸਪਤਾਲਾਂ ਦੀ ਵਧੇਰੇ ਵਸੂਲੀ ਦਾ। ਮਦਰਾਸ ਹਾਈ ਕੋਰਟ ਨੇ ਰਾਜ ਤੇ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਤੋਂ ਜਵਾਬ ਮੰਗਿਆ। ਇੱਕ ਵਾਰੀ ਫੇਰ ਕਹਿ ਲਈਏ ਕਿ ਹਾਈ ਕੋਰਟ ਜਿਹੜੀ ਆ ਉਹ ਐਕਸ਼ਨ ਦੇ ਵਿੱਚ ਆ। ਇਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਵੀ ਇੱਕ ਲੁਧਿਆਣੇ ਦੇ ਨਿੱਜੀ ਹਸਪਤਾਲ ਦਾ ਕਿੱਸਾ ਖੋਲ ਰਹੇ ਸੀਗੇ ਕੁਛ ਲੋਕ, ਕਿ ਕਿਸ ਤਰੀਕੇ ਨਾਲ ਜਿਹੜਾ ਗਲਵਜ਼ ਕੋਈ ਮਿਲਦਾ ਹੈ, ਕੋਈ 30 ਰੁਪਏ ਦਾ, ਕੋਈ 20 ਰੁਪਏ ਦਾ, ਮਤਲਬ ਕਿ ਇਸ ਤਰ੍ਹਾਂ ਉਹ ਕਿੰਨੇ ਰੇਟ 'ਤੇ ਆ, ਜਾਂ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ MRP ਉਹਨਾਂ ਨੇ ਲਿਸਟ ਕਢਾ ਕੇ ਕਿ ਉਹ ਕਿੰਨੇ ਰੇਟ 'ਤੇ ਮਿਲਦੀਆਂ ਤੇ ਕਿੰਨੇ ਰੇਟ 'ਤੇ ਦਿੱਤੀਆਂ ਜਾ ਰਹੀਆਂ। ਇੱਕ ਮੈਂ ਮਿਸਾਲ ਦਿੱਤੀ, ਮੈਨੂੰ ਰੇਟ ਨਹੀਂ ਯਾਦ ਜਿਹੜਾ ਬੋਲ ਰਿਹਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਗਲਵਜ਼ 6 ਦਾ ਤਾਂ 18 ਦਾ ਲਾਇਆ ਪਿਆ, ਜਿਹੜੇ ਮਤਲਬ ਕਿ ਚਾਰਜਸ ਨੇ ਵੇਖੋ ਕਿੰਨੀ ਇੰਨੀ ਮੱਚੀ ਹੋਈ ਆ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਐਕਟਿਵ ਹੋ ਜਾਣਾ ਚਾਹੀਦਾ, ਵੇਖਣਾ ਚਾਹੀਦਾ, ਕਿਉਂਕਿ ਕੈਪਟਨ ਸਰਕਾਰ ਤੇ ਸਭ ਕੁਛ ਹੈ ਜਿਹੜਾ ਉਹ ਖਾਲੀ ਛੱਡ ਕੇ ਬੈਠੀ ਆ। ਇੱਧਰ ਤਿਰੂਪਤੀ ਦੇ ਵਿੱਚ ਉਹੀ ਲੋਕ ਜਿਨ੍ਹਾਂ ਨੂੰ ਰੱਜ ਕੇ ਬਦਨਾਮ ਕੀਤਾ ਗਿਆ ਸੀਗਾ ਕਰੋਨਾ ਕਾਲ ਜਦੋਂ ਸ਼ੁਰੂ ਹੋਇਆ, ਤਬਲੀਗੀ ਜਮਾਤ ਵਾਲੇ ਜਿਹੜੇ ਆ, ਤਾਂ ਇਹ ਉੱਥੇ ਲਾਸ਼ਾਂ ਨੂੰ ਦਫਨਾ ਰਹੇ ਆ। ਬਹੁਤ ਕਹਿੰਦੇ ਕਿ ਉੱਥੇ ਵੀ ਮੱਛੀ ਹੋਈ ਆ ਇਸ ਟਾਈਮ, ਤਰਾਈ ਮੱਛੀ ਹੋਈ ਆ। ਤਾਂ ਤਬਲੀਗੀ ਜਮਾਤ ਜਿਹੜੀ ਹੈ ਉਹ ਜਿਵੇਂ ਆਪਣਾ ਉਹ ਮੁੰਡਾ ਇੱਕ ਇੱਥੇ ਕਰਦਾ ਸੇਵਾ, ਅਤੇ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਉਹਦਾ ਬਾਪ ਵੀ ਸ਼ੰਟੀ ਜੀ, ਉਹ ਵੀ ਸੇਵਾ ਕਰਦੇ ਉਸੇ ਤਰ੍ਹਾਂ ਇਹ ਵੀ ਆਪਣਾ ਕੰਮ ਕਰ ਰਹੇ ਆ। ਜੇ ਇੱਧਰ ਆਪਾਂ ਗੱਲ ਕਰੀਏ ਹੋਰ ਇੱਕ ਲੁੱਟ ਖਸੁੱਟ ਦੀ, ਇਹ ਵੀ ਮਾਮਲਾ ਮੇਰੇ ਖਿਆਲ ਦੇ ਨਾਲ ਜਬਲਪੁਰ ਦਾ ਸ਼ਾਇਦ, ਜੇ ਮੈਂ ਨਹੀਂ ਭੁੱਲਦਾ, 500 ਜਾਲੀ ਰੈਮੀਡੇਸਿਵਿਰ ਦੇ ਟੀਕੇ ਲਾ ਦਿੱਤੇ ਹਸਪਤਾਲ ਨੇ। ਦੇਖੋ ਲੁੱਟ ਕਿੱਦਾਂ ਚੱਲਦੀ ਹੈ, ਕਈ ਬੰਦੇ ਮਰ ਗਏ ਉਹਦੇ 'ਚ। ਹਸਪਤਾਲ ਦਾ ਡਾਇਰੈਕਟਰ ਹੈ ਜਿਹੜਾ ਕਿ ਮੈਂ ਕਹੂੰਗਾ ਕਿ ਬਦਕਿਸਮਤੀ ਨਾਲ ਸਿੱਖਿਆ ਜਿਹੜਾ ਹਸਪਤਾਲ ਦਾ ਡਾਇਰੈਕਟਰ ਹੈ ਉਹਦੇ ਖਿਲਾਫ ਮੁਕੱਦਮਾ ਜ਼ਰੂਰ ਦਰਜ ਕੀਤਾ ਗਿਆ। ਪਰ ਕਮਾਲ ਦੀ ਗੱਲ ਇਹ ਹੈ ਕਿ ਇੱਕ ਪਾਸੇ ਸਿੱਖ ਤੇ ਕਹਿੰਦੇ ਆ ਕਿ ਲੈ ਜਾਓ ਜੋ ਕੁਛ ਹੈਗਾ, ਤੇ ਦੂਸਰੇ ਪਾਸੇ ਇਹ ਵੀ ਬੰਦੇ ਆ ਇਸੇ ਭਾਈਚਾਰੇ ਦਾ ਸਿਰ ਨੀਵਾਂ ਕਰ ਰਹੇ ਆ। ਲੋਕ ਤੇ ਸਲੌਤਾ ਕਰਦੇ ਪਏ ਤੁਹਾਡੀਆਂ ਕਿ ਭਾਈ ਇਹ ਤਾਂ ਸੋਚਦੇ ਹੀ ਨਹੀਂ, ਕੁਛ ਵਿਚਾਰਦੇ ਹੀ ਨਹੀਂ ਹੈ, ਜੋ ਹੈਗਾ ਘਰੇ ਬਸ ਖੋਲ ਦਿੰਦੇ ਆ ਬੂਹੇ, ਗੁਰੂ ਘਰਾਂ 'ਚ ਰੱਖ ਦਿੰਦੇ ਕਿ ਲੈ ਜਾਓ ਭਾਈ ਜੋ ਹੈ। ਤਾਂ ਦੂਸਰੇ ਪਾਸੇ ਇਹੋ ਜਿਹੇ ਲੋਕ ਜਿਹੜੇ ਆ ਬਦਨਾਮੀ ਖੱਟ ਰਹੇ ਆ। ਇੱਧਰ ਜੇ ਆਪਾਂ ਗੱਲ ਕਰੀਏ ਛੱਤੀਸਗੜ੍ਹ ਦੇ ਵਿੱਚ ਕਹਿੰਦੇ ਕਿ ਸ਼ਰਾਬ ਤੁਹਾਡੇ ਘਰ ਘਰ ਪਹੁੰਚੇਗੀ, ਜਿਵੇਂ ਆਪਣੇ ਕੈਪਟਨ ਸਾਹਿਬ ਨੇ ਘਰ ਘਰ ਨੌਕਰੀ ਪਹੁੰਚਾਈ ਆ। ਕਹਿੰਦੇ ਕਿ ਦਾਰੂ ਘਰੇ ਪਹੁੰਚੇਗੀ, ਘਬਰਾਉਣਾ ਨਹੀਂ, ਲੋਕਡਾਊਨ 'ਚ ਤੜੇ ਰਹੋ। ਤੇ ਜਦੋਂ ਹੋਮ ਡਿਲੀਵਰੀ ਵਾਲਾ ਖੋਲ੍ਹਿਆ ਉਹਨਾਂ ਨੇ ਬਟਨ, ਤੇ ਫਿਰ ਲੋਕ ਟੁੱਟ ਕੇ ਪਏ। 2 ਘੰਟਿਆਂ 'ਚ 50,000 ਆਰਡਰ ਆ ਗਿਆ, ਸਰਵਰ ਜਿਹੜਾ ਸੀ ਡਮ ਕਰ ਗਿਆ। ਮਤਲਬ ਦਵਾਈ ਲਈ ਵੀ ਇੰਨੇ ਲੋਕ ਸ਼ਾਇਦ ਨਹੀਂ ਆਏ ਹੋਣੇ ਆ ਇੰਨੇ ਚਿਰ ਦੇ ਵਿੱਚ ਇੱਕ ਸਟੇਟ ਦੇ ਵਿੱਚ, ਜਿੰਨੇ ਦਾਰੂ ਲਈ ਆਨਲਾਈਨ ਹਾਜ਼ਰ ਹੋ ਗਏ ਕਿ ਸਾਨੂੰ ਭਾਈ ਦਿਓ, ਕਿਤੇ ਨਾ ਕਿਤੇ ਤੰਗੀ ਆ। ਤੇ ਦੂਸਰੇ ਪਾਸੇ ਜੇ ਦੇਖੀਏ ਤਾਂ RSS ਦੇ ਜਿਹੜੇ ਪ੍ਰਮੁੱਖ ਸਰ ਸੰਚਾਲਕ ਆ ਮੋਹਨ ਭਾਗਵਤ, ਉਹਨਾਂ ਨੇ ਇਹ ਐਲਾਨ ਕੀਤਾ ਕਿ ਮਈ ਦੇ ਦੂਸਰੇ ਹਫ਼ਤੇ ਦੇ ਵਿੱਚ ਉਹ ਰਾਸ਼ਟਰ ਨੂੰ ਸੰਬੋਧਨ ਕਰਨਗੇ। ਮਕਸਦ ਇਹ ਹੈ ਕਿ ਦੇਸ਼ ਦੇ ਵਿੱਚ ਜੋ ਭੈ ਫੈਲਿਆ ਜਾਂ ਅਨਿਸ਼ਚਿਤਤਾ ਹੈ ਜਿਹੜੀ, ਉਹਨੂੰ ਦੂਰ ਕਰਕੇ ਇੱਕ ਸਕਾਰਾਤਮਕ ਮਾਹੌਲ ਸਿਰਜਿਆ ਜਾਏਗਾ। ਇਹਨਾਂ ਦੀ ਕਹਿ ਲਓ ਕਿ ਇਸ ਟਾਈਮ ਕਾਫੀ ਜ਼ਰੂਰਤ ਸੀ ਵੈਸੇ, ਪਰ ਇਹਨਾਂ ਦੀ ਸੰਬੋਧਨ ਨਾਲੋਂ ਜ਼ਰੂਰਤ ਜ਼ਿਆਦਾ ਇਹ ਆ ਕਿ ਇਹਨਾਂ ਦੇ ਇਹ ਕਹਿੰਦੇ ਆ ਨਾ ਕਿ ਸਾਡੇ ਤੇ ਬਹੁਤ ਜ਼ਿਆਦਾ ਜੀ ਕਾਰਕੁਨ ਆ, ਉਹ ਮੈਦਾਨ 'ਚ ਉਤਾਰੇ ਜਾਂਦੇ ਤਾਂ ਠੀਕ ਸੀਗਾ, ਕਿਉਂਕਿ ਇੱਥੇ ਤੇ ਲਾਸ਼ਾਂ ਦਾ ਸੰਸਕਾਰ ਕਰਨ ਵਾਲੇ ਵੀ ਦਲਾਲ ਜਿਹੜੇ ਐਕਟਿਵ ਹੋਏ ਫਿਰਦੇ ਆ, ਘੱਟੋ ਘੱਟ ਇਹਨਾਂ ਦੀ ਜਗ੍ਹਾ ਹੀ ਜਾ ਕੇ ਸੇਵਾ ਕਰ ਦਿੰਦੇ। ਜੇ ਪੰਜਾਬ ਦੀ ਗੱਲ ਕਰੀਏ ਤੇ 12 ਮਈ ਨੂੰ ਕਹਿੰਦੇ ਕਿ ਦੁਪਹਿਰੇ 3 ਵਜੇ ਪੰਜਾਬ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਹੋਊਗੀ। ਤੇ ਬਸ ਉਹੀ ਹਾਲ ਹੈ ਜਿਵੇਂ ਮੋਦੀ ਸਾਹਿਬ ਆਉਣੇ ਹੁੰਦੇ ਆ TV ਤੇ, ਇੱਕ ਤਾਂ ਅਨਾਊਂਸਮੈਂਟ ਤੜਕੇ ਹੋ ਜਾਂਦੀ ਹੈ, ਲੋਕਾਂ ਨੂੰ ਤੜਕੇ ਤਾਪ ਚੜ ਜਾਂਦਾ ਕਿ ਰਾਤ ਨੂੰ ਪ੍ਰਧਾਨ ਮੰਤਰੀ ਨੇ ਆਉਣਾ, ਪਤਾ ਨਹੀਂ ਕੀ ਬੋਲੂਗਾ। ਉਸੇ ਤਰ੍ਹਾਂ ਹੀ ਹੁਣ ਜਿਵੇਂ ਹੀ ਕੈਬਨਿਟ ਦੀ
ਮਹੱਤਵਪੂਰਨ ਬੈਠਕ ਹੁੰਦੀ ਆ, ਬਸ ਲੋਕ ਜਿਹੜੇ ਆ ਸੋਚਾਂ 'ਚ ਪੈ ਜਾਂਦੇ ਆ ਕਿ ਕੈਪਟਨ ਨੇ ਪਤਾ ਨਹੀਂ ਕੀ ਕਰਨਾ। ਤੇ ਇੱਧਰ ਲੁਧਿਆਣੇ ਦੇ ਵਿੱਚ ਇੱਕ ਅੱਜ ਮਾਹੌਲ ਅਫਰਾ ਤਫਰੀ ਵਾਲਾ ਸੀਗਾ, ਕਿਉਂਕਿ 12 ਜੀ। ਵਜੇ ਕਰਫਿਊ ਲੱਗਣਾ ਸੀ, ਲੋਕ ਤੜਕੇ ਤੋਂ ਹੀ ਬਾਜ਼ਾਰਾਂ 'ਚ ਆ ਗਏ। ਇਹ ਵੀ ਇੱਕ ਅਜੀਬੋ ਗਰੀਬ ਜਿਹਾ ਹੀ ਮਾਮਲਾ ਹੈ ਮੇਰੇ ਖਿਆਲ ਦੇ ਨਾਲ, ਹੂੰ। ਕਿ ਜਦ ਤੁਸੀਂ ਕਹਿ ਦਿੰਦੇ ਹੋ ਕਿ 12 ਵਜੇ ਕਰਫਿਊ, ਤੇ ਉਹ ਜਿਹੜੇ 5 ਘੰਟੇ ਹੁੰਦੇ 7 ਤੋਂ 12, ਉਹ ਤੇ ਲੋਕ ਸਗੋਂ ਵਧੇਰੇ ਟੁੱਟ ਟੁੱਟ ਕੇ ਪੈਂਦੇ ਆ। ਜਿੱਥੇ 4 ਖਲੋਣੇ ਆ ਉੱਥੇ ਜਾ ਕੇ 14 ਖਲੋ ਜਾਂਦੇ ਆ। ਇੱਧਰ ਜੇ ਗੱਲ ਕਰੀਏ ਵੈਕਸੀਨ ਲਵਾਉਣ ਦੇ ਮਗਰੋਂ ਕਿਰਤੀ ਦੀ ਮੌਤ ਹੋ ਗਈ, ਯਾਨੀ ਮਜ਼ਦੂਰ ਦੀ ਮੌਤ ਹੋ ਗਈ। ਛੋਟੇ ਭਰਾ ਦੀ ਖਬਰ ਸੁਣ ਕੇ ਹੀ ਵੱਡਾ ਭਰਾ ਚੱਲ ਵਸਿਆ। ਕਿੱਡਾ ਦੁਖਾਂਤ ਆ ਵੇਖੋ। ਇਹ ਘਟਨਾ ਹੈਗੀ ਆਪਣੇ ਪੰਜਾਬ ਦੀ, ਮੇਰੇ ਖਿਆਲ ਦੇ ਨਾਲ ਜੋੜੇ ਪੁਲ ਸੜਕ ਦੀ। ਤਾਂ ਇਹਦੇ ਵਿੱਚ ਕੀ ਆ ਕਿ ਵੈਕਸੀਨ ਲਵਾਈ ਸੀਗੀ ਕਿਰਤੀ ਨੇ, ਨਾਲ ਦੀ ਨਾਲ ਉਹਨੂੰ ਪ੍ਰੋਬਲਮ ਆਈ। ਪ੍ਰੋਬਲਮ ਉਹੀ ਜਿਹਦੇ ਬਾਰੇ ਮੈਂ ਤੁਹਾਨੂੰ ਅਕਸਰ ਕਹਿਣਾ ਕਿ ਹਾਰਟ ਦੇ ਬਹੁਤ ਸਾਰੇ ਮਾਮਲੇ ਜਿਹੜੇ ਉਹ ਆਏ ਆ। ਔਰ ਆਪਾਂ ਦੇਖਿਆ ਐਸਟਰਾਜੇਨੇਕਾ ਦਾ ਨਿਊਯਾਰਕ ਦੇ ਵਿੱਚ ਵੀ ਇਹੀ ਪੰਗਾ ਪਿਆ ਸੀਗਾ, ਤੇ ਇਹਨੂੰ ਵੀ ਦੱਸਦੇ ਆ ਕਿ ਦਿਲ ਦਾ ਦੌਰਾ ਪਿਆ ਜਿਹਦੇ ਨਾਲ ਮੌਤ ਹੋਈ ਹੈ ਜੀ। ਜੀ ਜੀ। ਅਗਲੀ ਮਿੰਟੂ ਜੀ, ਆਪਾਂ ਜੇ ਗੱਲ ਕਰਦੇ ਜਾਈਏ, ਕਾਂਗਰਸ ਪ੍ਰਧਾਨ ਲਈ ਚੋਣਾਂ ਅੱਗੇ ਮੁਲਤਵੀ, ਕਰੋਨਾ ਦੀ ਸਥਿਤੀ ਨੂੰ ਵੇਖਦੇ ਲਿਆ ਗਿਆ ਜੀ ਫੈਸਲਾ। ਹਾਂਜੀ ਦੇਖੋ, ਇਹਨਾਂ ਨੇ ਇਹ ਚੋਣਾਂ ਮੁਲਤਵੀ ਕਰ ਦਿੱਤੀਆਂ ਨੇ। ਵੈਸੇ ਇਹਨਾਂ ਦੀ ਜਿਹੜੀ ਅੱਜ ਬੈਠਕ ਹੋਈ ਆ ਕਾਂਗਰਸ ਵਰਕਿੰਗ ਕਮੇਟੀ ਦੀ, ਉਹਦੇ ਵਿੱਚ ਕਹਿੰਦੇ ਆ ਕਿ ਪੰਜਾਬ ਦੇ ਪ੍ਰਧਾਨ ਦਾ ਵੀ ਮੁੱਦਾ ਉੱਠਣਾ ਸੀਗਾ, ਮਤਲਬ ਕਿ ਸਿੱਧੂ ਵਾਲਾ, ਉਹ ਵੀ ਪ੍ਰਧਾਨ ਹੀ ਹੈ ਨਾ, ਉਹ ਵੀ ਲੜਾਈ ਚੱਲ ਰਹੀ ਆ। ਉਹ ਪਤਾ ਨਹੀਂ ਉੱਠਿਆ ਕਿ ਨਹੀਂ ਉੱਠਿਆ। ਬੀਬੀ ਸੋਨੀਆ ਗਾਂਧੀ ਨੇ ਉਂਝ ਜ਼ਰੂਰ ਚਿੰਤਨ ਕਰਨ ਲਈ ਕਿਹਾ ਇਹਨਾਂ ਨੂੰ ਕਿ ਮਾੜੀ ਹਾਲਤ ਹੈ ਭਾਈ ਆਪਣੀ। ਤੇ ਬਾਅਦ ਦੇ ਵਿੱਚ ਇਹ ਸਾਫ਼ ਹੋ ਗਿਆ ਕਿ ਕੋਵਿਡ ਦੇ ਕਰਕੇ ਹੁਣ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਇੱਕ ਵਾਰੀ ਮੁਲਤਵੀ ਕੀਤੀ ਜਾਂਦੀ ਹੈ। ਚਲੋ ਇਹ ਤਾਂ ਇਹਨਾਂ ਦਾ ਆਪਣਾ ਹੁਣ ਪਾਰਟੀ ਦਾ ਫੰਡਾ, ਇਹਨਾਂ ਨੇ ਪਤਾ ਨਹੀਂ ਕੀ ਕਰਨਾ ਕਿ ਨਹੀਂ ਕਰਨਾ। ਪਰ ਮੇਰੇ ਖਿਆਲ ਦੇ ਨਾਲ ਇਹ ਗੱਲ ਸੋਚਣ ਵਾਲੀ ਆ, ਵਿਚਾਰਨ ਵਾਲੀ ਆ ਕਿ ਕਾਂਗਰਸ ਚਲੋ ਨਹੀਂ ਚਾਹੁੰਦੀ ਕਿ ਹਲਚਲ ਕੋਈ ਕਰੀਏ, ਲੋਕ ਜਿਹੜੇ ਆ ਉਹ ਕੋਈ ਮਾਰੋ ਮਾਰ ਕਰਕੇ ਥੱਲੇ ਉਤਰਨ। ਤੇ ਇਸ ਤੋਂ ਪਹਿਲਾਂ ਤੁਸੀਂ ਦੇਖੋ ਕਿ 8 ਜਿਹੜੀਆਂ ਜ਼ਿਮਨੀ ਚੋਣਾਂ ਸੀਗੀਆਂ, ਮੇਰੇ ਖਿਆਲ ਦੇ ਨਾਲ ਉਹਦੇ 'ਚ ਲੋਕ ਸਭਾ ਦੀ ਵੀ ਸੀਟ ਸੀਗੀ ਸ਼ਾਇਦ 1 ਜਾਂ 2, ਇਹਨਾਂ ਨੇ ਉਹ ਮੁਲਤਵੀ ਕੀਤੀਆਂ ਪਰਸੋਂ ਚੌਥ। ਕਮਾਲ ਦੀ ਗੱਲ ਆ ਕਿ ਜਿਹੜਾ ਜੈ ਸ਼ੰਕਰ ਆ ਸਾਡਾ ਵਿਦੇਸ਼ ਮੰਤਰੀ, ਉਹ ਕਹਿ ਰਿਹਾ ਸੀਗਾ ਇੱਕ ਦਿਨ ਪਹਿਲਾਂ ਕਿ ਲੋਕਤੰਤਰ ਦੇ ਵਿੱਚ ਚੋਣਾਂ ਅਟੱਲ ਹੁੰਦੀਆਂ ਨੇ, ਮਤਲਬ ਕਿ ਟਾਲੀਆਂ ਨਹੀਂ ਜਾ ਸਕਦੀਆਂ। ਟਾਲੀਆਂ ਉਦੋਂ ਗਈਆਂ ਸੀਗੀਆਂ ਕਈ ਦਹਾਕੇ ਪਹਿਲਾਂ, ਜਦੋਂ ਮਤਲਬ ਕਿ ਉਹਨਾਂ ਨੇ ਇਨਡਾਇਰੈਕਟ ਵੇ ਦੇ ਨਾਲ ਕਿਹਾ ਕਿ ਐਮਰਜੈਂਸੀ ਸੀਗੀ। ਤੇ ਉਹ ਦੌਰ ਨੂੰ ਅੱਜ ਵੀ ਲੋਕ ਜਿਹੜੇ ਆ ਉਹ ਬਹੁਤ ਕੁਸੈਲੀਆਂ ਯਾਦਾਂ ਦੇ ਵਿੱਚ ਸਮੇਟ ਕੇ ਰੱਖਦੇ ਆ। ਖੈਰ, ਜਿੱਦਣ ਇਹਨਾਂ ਨੇ ਕਿਹਾ ਅਗਲੇ ਦਿਨ ਉਹ ਚੋਣਾਂ ਮੁਲਤਵੀ ਹੋ ਗਈਆਂ। ਹੁਣ ਤੁਸੀਂ ਦੇਖੋ ਕਿ ਇਹ ਚੋਣਾਂ ਮੁਲਤਵੀ ਹੋ ਗਈਆਂ, ਕਾਂਗਰਸ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਅੰਦਰੂਨੀ ਚੋਣਾਂ ਨੇ ਉਹ ਮੁਲਤਵੀ ਕਰ ਦਿੱਤੀਆਂ। ਜਦੋਂ ਚੋਣਾਂ ਮੁਲਤਵੀ ਹੋ ਸਕਦੀ ਹੈ ਤੇ ਫਿਰ ਮੈਨੂੰ ਦੱਸੋ ਕਿ ਯੂਪੀ ਵਾਲੀ ਚੋਣ ਕੀ ਤਲਵਾਰ ਧਰੀ ਸੀਗੀ ਕਿ ਕਰਾਉਣੀ ਆ? ਕਿਉਂਕਿ ਦੇਖੋ ਇਹ ਤਾਂ ਕਹਿੰਦੇ ਆ ਕਿ 136 ਟੀਚਰ ਮਰੇ ਆ ਜਿਨ੍ਹਾਂ ਦੀ ਡਿਊਟੀ ਲੱਗੀ ਸੀ, ਪਰ ਟੀਚਰ ਯੂਨੀਅਨ ਦਾ ਕਹਿਣਾ ਕਿ 700 ਬੰਦਾ ਮਰ ਗਿਆ, ਤਾਂ ਲਿਸਟ ਲਈ ਫਿਰਦੇ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਬੰਗਾਲ ਜਾਂ ਹੋਰ ਸਟੇਟਾਂ ਦਾ ਇਲੈਕਸ਼ਨ ਸੀਗਾ ਕਿ ਉਹ ਨਹੀਂ ਟਾਲਿਆ ਜਾ ਸਕਦਾ, ਜਿਹੜਾ ਅੱਜ ਪੂਰੀ ਦੁਨੀਆ 'ਚ ਇੰਡੀਆ ਦੀ ਬਦਨਾਮੀ ਬਣਿਆ ਵਾ। ਲੈਂਸਟ ਦੀ ਤੁਸੀਂ ਰਿਪੋਰਟ ਦੇਖ ਲਓ, ਉਹਨਾਂ ਨੇ ਸੰਪਾਦਕੀ 'ਚ ਨਰਿੰਦਰ ਮੋਦੀ ਦੀ ਉਹ ਆਲੋਚਨਾ ਕੀਤੀ ਆ ਕਿ ਰਹਿ ਰੱਬ ਦਾ ਨਾਂ। ਸਾਰੇ ਪਾਸੇ ਸੁਪਰ ਸਪਰਾਈਡਰ ਪਤਾ ਨਹੀਂ ਕਿਆ ਇਨਾਮ ਮਿਲ ਰਹੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਇਹ ਇਲੈਕਸ਼ਨ ਟਾਲੇ ਜਾ ਸਕਦੇ ਸੀ ਤਾਂ ਉਹ ਵੀ ਟਾਲ ਦਿੰਦੇ। ਤਾਂ ਘੱਟੋ ਘੱਟ ਜਿਹੜੀਆਂ ਸਟੇਟਾਂ ਬਚੀਆਂ ਸੀ ਉਹ ਤੇ ਬਚੀਆਂ ਰਹਿੰਦੀਆਂ, ਬੇੜਾ ਗਰਕ ਕਰਕੇ ਰੱਖ ਦਿੱਤਾ। ਕਈ ਥਿਊਰੀਆਂ ਨੇ, ਹੁਣ ਕਈ ਕਹਿੰਦੇ ਆ ਕਿ ਇਹਨਾਂ ਨੇ ਉਹ ਜਿਹੜੇ ਟੀਚਰ ਸੀ ਵਿਚਾਰੇ ਉਹਨਾਂ ਨੂੰ ਇੱਕ ਡੋਜ਼ ਲਾ ਕੇ ਤੇ ਤੋੜ ਦਿੱਤਾ, ਤੇ ਉਹ ਹੁਣ ਜਿਹਨੂੰ ਡੋਜ਼ ਲੱਗ ਜਾਂਦੀ ਆ ਵੇਸਲਾ ਤੇ ਉਹ ਪਹਿਲਾਂ ਹੀ ਸੀਗਾ, ਉਹਦੇ ਕਰਕੇ ਕਹਿੰਦੇ ਕਿ ਜ਼ਿਆਦਾ ਲਾਗ ਲੱਗੀ ਇੰਡੀਆ 'ਚ। ਇਹ ਵੀ ਇੱਕ ਸਟੱਡੀ ਸਾਹਮਣੇ ਆ ਰਹੀ ਆ, ਕਿਸੇ ਇੱਕ ਦੀ ਨਹੀਂ, ਬਹੁਤ ਵੱਡੇ ਡਾਕਟਰਾਂ ਦੀ ਸਟੱਡੀ ਸਾਹਮਣੇ ਆ ਰਹੀ ਆ ਕਿ ਕਿਉਂਕਿ ਜਿਹੜੇ ਬੰਦੇ ਨੇ 1 ਜਾਂ 2 ਡੋਜ਼ ਲਵਾਉਂਦੇ ਆ ਐਂਟੀਬਾਡੀ ਬਣ ਜਾਂਦੀ, ਉਹ ਕਹਿੰਦੇ ਕਿ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰੰਤੂ ਦੂਸਰਾ ਬੰਦਾ ਜਿਹੜਾ ਉਹ ਇੱਕ ਹਾਈ ਰਿਸਕ ਤੇ ਚਲੇ ਜਾਂਦਾ, ਕਿਉਂਕਿ ਵੈਕਸੀਨੇਸ਼ਨ ਦੀ ਸਪੀਡ ਇੱਥੇ ਬਿਲਕੁਲ ਹੀ ਮੱਧਮ ਪੈ ਗਈ। ਤੇ ਜਿਹੜੇ ਲਵਾ ਕੇ ਤੁਰੇ ਫਿਰਦੇ ਸੀ ਉਹਨਾਂ ਨੇ ਖੁੱਲ੍ਹ ਕੇ ਤੁਰਨਾ ਸ਼ੁਰੂ ਕਰ ਦਿੱਤਾ। ਇਹ ਕਹਿ ਲਓ ਕਿ ਬਾਹਰ ਕਹਿ ਰਹੇ ਨੇ, ਦਾਅਵਾ ਕਰ ਰਹੇ ਨੇ। ਇਹਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਗਲਤੀ ਤਾਂ ਸਰਕਾਰ ਦੀ ਮੰਨੀ ਜਾਊਗੀ ਨਾ, ਕਿ ਜੇ ਤੁਸੀਂ ਅੱਜ ਦੀ ਤਰੀਕ 'ਚ ਜ਼ਿਮਨੀ ਚੋਣਾਂ ਅੱਗੇ ਖਿਸਕਾ ਸਕਦੇ ਹੋ, ਜੇ ਕਿਤੇ ਮਹੀਨਾ 2 ਮਹੀਨੇ ਕਿਤੇ ਹੋਰ ਇਹ ਰੋਕ ਲੈਂਦੇ ਤਾਂ ਕੀ ਫਰਕ ਪੈਂਦਾ ਹੈ? ਜੀ ਬਿਲਕੁਲ।
ਰਜਿੰਦਰਾ ਹਸਪਤਾਲ ਦਾ ਕਰੋਨਾ ਵਿੰਗ ਫੌਜ ਦੇ ਹਵਾਲੇ। ਹਾਂਜੀ ਦੇਖੋ, ਇਹਨਾਂ ਨੇ ਹਵਾਲੇ ਕਰ ਦਿੱਤਾ ਫੌਜ ਦੇ ਕਿ ਕੋਵਿਡ ਦਾ ਜਿਹੜਾ ਉਹ ਹੈਗਾ ਇਹਨਾਂ ਦਾ ਬਣਾਇਆ ਹੋਇਆ ਵਾਰਡ, ਉਹਦੀ ਨਿਗਰਾਨੀ ਫੌਜ ਕਰੂਗੀ। ਫੌਜ ਦੇ ਜਿਹੜੇ ਟ੍ਰੇਨਡ ਹੈਗੇ ਆ ਜਵਾਨ ਜਾਂ ਉਹਨਾਂ ਦੇ ਜਿਹੜੇ ਮਾਹਰ ਹੈ ਉਹ ਦੇਖੂਗੇ। ਚਲੋ ਤੇ ਚੰਗੀ ਗੱਲ ਹੈ। ਹੁਣ ਜਾਂ ਤੇ ਫਿਰ ਸਾਰੇ ਹਸਪਤਾਲ ਫੌਜ ਦੇ ਹਵਾਲੇ ਕਰ ਦੇਣੇ ਚਾਹੀਦੇ, ਕਿਉਂਕਿ ਮੈਂ ਤੁਹਾਨੂੰ ਮਿੱਥਿਆ ਸੁਣਾ ਕੇ ਤਾਂ ਹਟਿਆ ਕਿ ਹਰੇਕ ਥਾਂ ਤੋਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ, ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ। ਲੋਕ ਜਿਹੜੇ ਆ ਉਹ ਦੁਖੀ ਹੋਏ ਪਏ ਆ। ਜਾਂ ਤਾਂ ਸਾਰੇ ਹਸਪਤਾਲ ਹੀ ਫਿਰ ਫੌਜ ਦੇ ਹਵਾਲੇ ਕਰ ਦਿਓ, ਹੋਰ ਕੀ ਆ। ਤੇ ਜਾਂ ਫਿਰ ਤੁਸੀਂ ਆਪਣੇ ਪੱਧਰ ਤੇ ਵੀ ਕੁਛ ਨਾ ਕੁਛ ਕਰੋ ਨਾ। ਕਿ ਤੁਸੀਂ ਨਰਿੰਦਰ ਮੋਦੀ ਸਰਕਾਰ ਨੇ ਇਹਨਾਂ ਨੂੰ 205 ਕਰੋੜ ਰੁਪਈਆ ਕੱਲਿਆ, 205 ਜੀ ਕਰੋੜ ਰੁਪਈਆ ਹੋਰ ਕੱਲਣਾ। ਮੈਨੂੰ ਦੱਸੋ ਕਿ ਪੈਸੇ ਖਾਂਦੇ ਨੇ? ਉਹ ਪੈਸੇ ਜਾਂਦੇ ਕਿੱਥੇ ਆ? ਆ 205 ਕਰੋੜ ਹਰਿਆਣੇ ਨੂੰ ਮੇਰੇ ਖਿਆਲ ਦੇ ਨਾਲ ਆਪਣੇ ਨਾਲੋਂ ਵਾਹਵਾ ਪੈਸੇ ਘੱਟ ਕੱਲੇ, ਤੇ ਹਿਮਾਚਲ ਨੂੰ ਤਾਂ ਦਿੱਤਾ ਹੀ ਉਹਨਾਂ ਨੇ 60 ਕਰੋੜ ਹੈ। ਪੰਜਾਬ ਨੂੰ ਫਿਰ ਵੀ 205, ਆਪਾਂ ਕਹਿੰਦੇ ਨੇ ਪੰਜਾਬ ਨਾਲ ਵਿਤਕਰਾ ਕਰਦੇ ਆ। ਤੇ 205 ਕਰੋੜ ਹਲੇ ਹੋਰ ਦੇਣਾ ਉਹਨਾਂ ਨੇ। ਇਹਨਾਂ ਦੀ ਤਾਂ ਹੋ ਗਈ ਚਾਹੁੰਦੀ ਤੁਸੀਂ ਮੈਨੂੰ ਦੱਸੋ ਪੰਜਾਬ ਕਿੱਡਾ ਕੁ ਸੂਬਾ ਆ, ਕਿੰਨੇ ਕੁ ਸ਼ਹਿਰ ਆ, ਕਿੰਨੇ ਕੁ ਹਸਪਤਾਲ, ਕਿੰਨੇ ਕੁ ਮੈਡੀਕਲ ਕਾਲਜ ਆ। ਜੇ ਉਹ ਸਾਰਾ ਪੈਸਾ ਕੋਵਿਡ ਦੀ ਲੜਾਈ ਦੇ ਵਿੱਚ ਲੱਗ ਜਾਂਦਾ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤੀ ਦੂਰ ਆ ਦਿੱਲੀ ਜਿੱਤਿਆ ਜਾ ਸਕਦਾ, ਆਪਣੇ ਆਪ ਮੈਦਾਨ ਨੂੰ ਮਾਰਿਆ ਜਾ ਸਕਦਾ। ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਹੁਣ ਪੈਸਾ ਲੱਗਦਾ ਕਿਤੇ ਕਿਸੇ ਨੂੰ ਸਮਝ ਨਹੀਂ ਆ ਰਹੀ। ਪਿਛਲੀ ਵਾਰੀ ਵੀ ਮੈਨੂੰ ਲੱਗਦਾ ਕਿ ਇਹਨਾਂ ਨੇ ਪੌਣੇ 200 ਕਰੋੜ ਰੁਪਈਆ ਕਿਹਾ ਸੀਗਾ, ਬਜਟ ਦੇ ਵਿੱਚ ਜਾਣਕਾਰੀ ਦਿੱਤੀ ਸੀਗੀ ਕਿ ਅਸੀਂ ਖਰਚ ਕੀਤਾ। ਉਹ ਕਿੱਥੇ ਖਰਚ ਹੋਇਆ ਸਾਨੂੰ ਤੇ ਦੀਦਾ ਨਹੀਂ ਕਿਤੇ। PPE ਕਿੱਟ ਘੁਟਾਲਾ ਤੁਹਾਨੂੰ ਦੱਸਿਆ ਸੀ ਨਾ ਮੈਂ, ਅੰਮ੍ਰਿਤਸਰ ਦਾ ਹਾਲੇ ਵੀ ਤੁਰਿਆ ਫਿਰਦਾ। ਉਹਨੂੰ ਨਾਲੇ ਮੋਹਰ ਲੱਗ ਗਈ ਆ ਕਿ ਉਹ ਘੁਟਾਲਾ ਹੋਇਆ ਸੀਗਾ, ਕਿ ਜਿਹੜੀ ਸੜੀ ਜੀ ਇਹ ਕਿੱਟ ਲੈ ਕੇ ਆਏ ਕੋਈ 400 ਦੀ 500 ਦੀ ਵੱਧ ਤੋਂ ਵੱਧ ਉਹ ਇਹਨਾਂ ਨੇ ਕਈ ਹਜ਼ਾਰ 'ਚ ਖਰੀਦੀ ਆ। ਤੋ ਇਹ ਚੀਜ਼ਾਂ ਨੇ ਕਿ ਦੇਖੋ, ਤੁਸੀਂ ਹਰੇਕ ਗੱਲ ਜਿਹੜੀ ਕੇਂਦਰ ਸਰਕਾਰ ਤੇ ਸੁੱਟ ਦਿੰਦੇ ਹੋ, ਜਾਂ ਤੁਸੀਂ ਹਰੇਕ ਗੱਲ 'ਚ ਕਹਿ ਦਿੰਦੇ ਫੌਜ ਸੱਦ ਲਾਂਗੇ, ਜਾਂ ਮੀਡੀਆ ਨੂੰ ਕਹਿ ਦਿੰਦੇ ਕਿ ਡਰਾ ਦਿਓ ਲੋਕਾਂ ਨੂੰ, ਤਰਾ ਕਰਾ ਦਿਓ ਲੋਕਾਂ ਦੀ। ਆਪ ਕੁਛ ਨਹੀਂ ਕਰਨਾ। ਮੈਂ ਤੁਹਾਨੂੰ ਦੱਸਿਆ ਨਾ ਕਿ ਇਹਨਾਂ ਦੇ ਮੰਤਰੀ, ਉੱਦਾਂ ਤੇ ਇਹਨਾਂ ਦੇ ਮੰਤਰੀ ਮੀਟਿੰਗਾਂ ਕਰਦੇ ਫਿਰਦੇ ਨੇ ਜੀ। ਉੱਦਾਂ ਤੇ ਇਹਨਾਂ ਦੇ ਮੰਤਰੀ ਜਿਹੜੇ ਆ ਉਹ ਇੱਥੇ ਜੈਤੋਂ ਦੇ ਵਿੱਚ ਆਇਆ ਭਰਤ ਭੂਸ਼ਣ ਆਸ਼ੂ, ਪਰਸੋਂ ਦੀ ਗੱਲ ਆ, ਇੱਥੇ ਪ੍ਰਧਾਨ ਬਣਾ ਕੇ ਗਏ ਆ ਕੌਂਸਲ ਵਗੈਰਾ ਦਾ। ਤਾਂ ਤੁਸੀਂ ਹੁਣ ਦੇਖੋ ਕਿ ਇੱਕ ਪਾਸੇ ਤੇ ਸਾਰਾ ਕੁਛ ਕਰੀ ਜਾਂਦੇ, ਤੇ ਜਿਹੜੇ ਹਸਪਤਾਲ ਨੇ ਹਸਪਤਾਲਾਂ 'ਚ ਜਾਣ ਲੱਗਿਆ ਤੁਹਾਨੂੰ ਕੀ ਹੁੰਦਾ ਪਈ, ਉੱਥੇ ਕੀ ਪਾਂ ਪਈ ਹੈ ਤੁਹਾਨੂੰ? ਜਾਓ ਤੁਸੀਂ ਜਾ ਕੇ ਦੇਖੋ, ਲੋਕਾਂ ਦੀਆਂ ਸਮੱਸਿਆਵਾਂ ਸੁਣੋ। ਵੋਟਾਂ ਤਾਂ ਕੋਈ ਬੰਦਾ ਵਾਸ਼ਰੂਮ ਦੇ ਵਿੱਚ ਨਹਾਉਂਦਾ ਹੋਵੇ, ਕੰਨ ਦੇ ਖੁਰੇ ਦੇ ਵਿੱਚ ਨਹਾਉਂਦਾ ਹੋਵੇ, ਤਾਂ ਤੁਸੀਂ ਉਹਦੇ ਵਿੱਚ ਵੀ ਵੜ ਕੇ ਉਹਨੂੰ ਕਹਿ ਦਿੰਦੇ ਵੋਟ ਪਾਈ ਯਾਰ, ਵੋਟ ਪਾਈ। ਅੱਜ ਲੋਕ ਹਸਪਤਾਲਾਂ ਦੇ ਵਿੱਚ ਪਏ ਆ, ਕੋਵਿਡ ਹੀ ਨਹੀਂ ਵੱਖ-ਵੱਖ ਬਿਮਾਰੀਆਂ ਦੇ ਨਾਲ ਜੂਝ ਰਹੇ ਲੋਕ, ਸਹਿਕ ਰਹੇ ਆ, ਤੁਹਾਡਾ ਰਾਹ ਤੱਕ ਰਹੇ ਆ ਕਿ ਕੋਈ ਸਾਡੀ ਬਾਂਹ ਫੜੇ, ਤੇ ਤੁਸੀਂ ਬਾਂਹ ਛਡਾ ਕੇ ਤੇ ਹੋਰ ਹੀ ਪਾਸੇ ਤੁਰੇ ਫਿਰਦੇ ਹੋ। ਸੋ ਜਾਂ ਤਾਂ ਸਾਰਾ ਹੀ ਸੂਬਾ ਜਿਹੜਾ ਉਹਦੀਆਂ ਸਿਹਤ ਵਿਵਸਥਾਵਾਂ ਦੇ ਵਿੱਚ ਜੋ ਵੀ ਹੈਗੀਆਂ ਨੇ ਚੀਜ਼ਾਂ ਫੌਜ ਦੇ ਹਵਾਲੇ ਕਰ ਦਿਓ, ਤੇ ਜਾਂ ਆਪ ਵੀ ਵੇਖਣਾ ਸਟਾਰਟ ਕਰੋ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਮਿੰਟੋ ਜੀ ਗੱਲ ਕਰੀਏ ਮੰਤਰੀ ਰੰਧਾਵਾ ਦੀ ਰਿਹਾਇਸ਼ ਦੇ ਉੱਤੇ ਹੋਈ ਮੀਟਿੰਗ, ਗੱਲਾਂ ਕਰ ਨਹੀਂ ਰਹੇ ਸੀ ਇਹ ਮੀਟਿੰਗ ਤੇ ਮੀਟਿੰਗ ਕਰਾਈ ਜਾਂਦੇ ਆ। ਹਾਂਜੀ ਹਾਂਜੀ, ਉਹੀ ਗੱਲਾਂ ਕਰਦੇ ਪਏ ਆ ਨਾ ਕਿ ਦੇਖੋ ਇਹਨਾਂ ਦੀ ਮੀਟਿੰਗ ਹੋ ਰਹੀ ਆ, ਸੁਖੀ ਰੰਧਾਵਾ ਦੀ, ਪ੍ਰਤਾਪ ਬਾਜਵੇ ਦੀ, ਬਿੱਟੂ ਤੇ ਚੰਨੀ ਨੇ ਵੀ ਕਹਿੰਦੇ ਆ ਕਿ ਹਾਜ਼ਰੀ ਭਰੀ ਆ। ਸੁਣਨ ਦੇ ਵਿੱਚ ਇਹ ਵੀ ਆਇਆ ਕਿ ਕਾਂਗੜ ਵੀ ਚਲੇ ਗਿਆ। ਗੁਰਪ੍ਰੀਤ ਕਾਂਗੜ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਮੰਨਿਆ ਜਾਂਦਾ ਆ। ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ, ਕਿਉਂਕਿ ਦੇਖੋ ਜਿਹੜੇ ਪੰਜਾਬ ਦੇ 2-4 ਵੱਡੇ ਪੱਤਰਕਾਰ ਹੈ ਨਾ, ਉਹਨਾਂ ਦੀ ਸੋਰਸ ਜ਼ਿਆਦਾ ਇਸ ਟਾਈਮ ਕਹਿ ਲਈਏ ਆਪਾਂ ਰਿਲਾਇਬਲ ਨੇ, ਤੇ ਉਹ ਜਿਹੜੀ ਗੱਲ ਕਹਿ ਰਹੇ ਨੇ ਉਹ ਇਹੀ ਕਹਿ ਰਹੇ ਨੇ ਕਿ ਇਹ ਤੁੱਲ ਗਏ ਆ। ਖਾਸ ਤੌਰ 'ਤੇ ਕਿਉਂਕਿ ਸੁਖੀ ਰੰਧਾਵਾ ਤੁਹਾਨੂੰ ਪਤਾ ਹੀ ਹੈ, ਵੈਸੇ ਤੇ ਇਹਨਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਹੀ ਕਹਿਣਾ ਚਾਹੀਦਾ। ਮੀਡੀਆ ਵਾਰ-ਵਾਰ ਇਹਨਾਂ ਦਾ ਨਿਕਨੇਮ ਲਿਖ ਦਿੰਦਾ ਕਿਉਂਕਿ ਬਹੁਤ ਉਮਰ ਕਾਫੀ ਹੈ, ਗੁਰਸਿੱਖ ਵੀ ਨੇ। ਖੈਰ, ਸੁਖਜਿੰਦਰ ਸਿੰਘ ਰੰਧਾਵਾ ਦੀ ਅਰੈਸਟ ਤੇ ਹੋਈ ਆ। ਬਾਜਵਾ ਤੁਹਾਨੂੰ ਪਤਾ ਹੀ ਉਹਨਾਂ ਦੇ ਚਲੋ ਇਲਾਕੇ ਦਾ ਬੰਦਾ ਵਾ। ਫਤਿਹ ਜੰਗ ਸਿੰਘ ਬਾਜਵਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਦਾ ਭਰਾਤਾ ਹੈ, ਉਹ ਪਹਿਲੀ ਮੀਟਿੰਗ 'ਚ ਸਿੱਧੂ ਦੇ ਨਾਲ ਵੀ ਸੀਗਾ। ਮਤਲਬ ਕਿ ਖਿਚੜੀ ਪੂਰੀ ਪੱਕ ਰਹੀ ਹੈ। ਹੁਣ ਪਚਦੀ ਹੈ ਕਿ ਨਹੀਂ ਪਚਦੀ ਹੈ ਤੇ ਬਾਅਦ 'ਚ ਪਤਾ ਲੱਗੇਗਾ। ਕਿਉਂਕਿ ਇਹਦੇ ਵਿੱਚ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਉਹ ਇਹ ਆ ਕਿ ਜਿਹੜੇ ਹੈਗੇ ਆ ਬਾਜਵਾ ਸਾਹਿਬ, ਉਹ ਇਸ ਗੱਲ ਤੇ ਅੜ ਗਏ ਆ ਕਿ ਅਤੁਲ ਨੰਦਾ ਨੂੰ ਵਿਹਲਿਆ ਕਰੋ, ਅਤੁਲ ਨੰਦਾ ਨੂੰ ਵਿਹਲਿਆ ਕਰੋ। ਤੇ ਜਿਹੜੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਨੇ, ਉਹਨਾਂ ਨੇ ਕਿਹਾ ਕਿ ਜੋ SIT ਬਣਾਈ ਆ
ਉਸ SIT ਦਾ 6 ਮਹੀਨੇ ਦਾ ਵਕਫਾ ਜਿਹੜਾ 6 ਮਹੀਨੇ ਦਾ ਟਾਈਮ ਆ ਉਹ ਬਹੁਤ ਜ਼ਿਆਦਾ ਆ। ਹਾਲਾਂਕਿ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਪੰਜਾਬ ਸਰਕਾਰ ਨੇ ਬਾਕਾਇਦਾ ਸਫਾਈ ਜਾਰੀ ਕੀਤੀ ਆ ਕਿ ਦੇਖੋ ਜੀ 6 ਮਹੀਨੇ ਦਾ ਟਾਈਮ SIT ਦਾ ਬੌਂਡ ਹੋਇਆ ਵਾ ਟਾਈਮ ਆ, ਪਰੰਤੂ ਇਹ ਨਹੀਂ ਹੈ ਕਿ 6 ਮਹੀਨੇ ਲੱਗਣੇ, ਹੋ ਸਕਦਾ ਉਹ 2 ਮਹੀਨਿਆਂ 'ਚ ਵੀ ਰਿਪੋਰਟ ਦੇ ਦੇਵੇ। ਵੈਸੇ SIT ਨੇ ਆਪਣੇ ਕੁਛ ਨੰਬਰ ਜਾਂ ਈਮੇਲ ਐਡਰੈਸ ਜਿਹੜੇ ਆ ਉਹ ਜਾਰੀ ਕਰ ਦਿੱਤੇ, ਉਹ ਮੈਂ ਤੁਹਾਨੂੰ ਕੱਲ੍ਹ ਨੂੰ ਦੇ ਦੂੰਗਾ, ਮੁਹੱਈਆ ਕਰਵਾ ਦੂੰ ਜਦ ਤੁਸੀਂ ਲੱਭ ਲਿਓ, ਕਿਉਂਕਿ ਇਸ ਵੇਲੇ ਮੈਂ ਲੱਭ ਨਹੀਂ ਸਕਿਆ। ਉਹਨਾਂ ਨੇ ਜ਼ਰੂਰ ਜਾਰੀ ਕਰ ਦਿੱਤੇ ਆ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਦੇਖੋ ਇਹ ਇਹਨਾਂ ਦੀ ਖਿੱਚ ਧੂ ਹੈ ਜਿਹੜੀ ਉਹ ਹੁਣ ਇਸ ਤਰ੍ਹਾਂ ਪਹੁੰਚ ਗਈ ਆ ਕਿ ਜਿੱਦਾਂ ਸੁਖਜਿੰਦਰ ਸਿੰਘ ਰੰਧਾਵਾ ਮਾਝੇ ਤੋਂ ਆਉਂਦੇ ਆ ਤੇ ਵੈਸੇ ਵੀ ਉਹਨਾਂ ਨੇ ਬੇਅਦਬੀ ਦੇ ਮਾਮਲਿਆਂ ਤੇ ਬਹੁਤ ਜ਼ਿਆਦਾ ਰਾਜਨੀਤੀ ਕੀਤੀ ਆ। ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਤਗੜਾ ਭਰਪੂਰ ਹੀ ਖੇਮਾ ਬਣਾ ਰਹੇ ਆ, ਕਿਉਂਕਿ ਉਹਨਾਂ ਦੀ ਨਾਰਾਜ਼ਗੀ ਵੀ ਸੀਗੀ। ਸਿੱਧੂ ਨਾਰਾਜ਼ਗੀ ਜਿਹੜੀ ਆ ਉਹ ਵੱਖਰੀ ਹੋ ਗਈ ਆ, ਤਾਂ ਨਾਰਾਜ਼ਗੀਆਂ ਲੱਗਦਾ ਆ ਕਿ ਰਲ ਗਈਆਂ ਨੇ, ਤੇ ਜਦੋਂ ਇਹ ਰਲ ਜਾਂਦੀਆਂ ਨੇ ਫਿਰ ਬਹੁਤ ਕੁਝ ਹੁੰਦਾ। ਤਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਖਬਰ ਇਹ ਆ ਰਹੀ ਆ, ਦੇਖੋ ਇਹਦੀ ਪੁਸ਼ਟੀ ਨਹੀਂ ਮੈਂ ਕਰਦਾ, ਜੋ ਮੈਂ ਜਿਵੇਂ ਕਿਹਾ ਕਿ ਕੋਈ ਹੁਣ ਉੱਥੇ ਹੁੰਦਾ ਤਾਂ ਨਹੀਂ, ਇਹ ਗੁਪਤ ਮੀਟਿੰਗ ਹੈ। ਸੁਣਨ ਦੇ ਵਿੱਚ ਆ ਰਿਹਾ ਕਿ ਕਿਤੇ ਨਾ ਕਿਤੇ ਇਸ ਗੱਲ ਦਾ ਚਰਚਾ ਹੈ ਕਿ ਹੋਮ ਮਿਨਿਸਟਰੀ ਵਾਪਸ ਲਈ ਜਾ ਸਕਦੀ ਹੈ ਕੈਪਟਨ ਅਮਰਿੰਦਰ ਸਿੰਘ ਤੋਂ। ਇੰਨਾ ਜ਼ਿਆਦਾ ਦਬਾਅ ਬਣ ਗਿਆ ਕਿ ਕੁਛ ਨਾ ਕੁਛ ਝਟਕਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਜਾ ਸਕਦਾ। ਲੱਗਦਾ ਕਿ ਨਹੀਂ ਲੱਗਦਾ, ਇਹ ਗੱਲ ਵੱਖਰੀ ਆ, ਪਰ ਕਾਂਗਰਸ ਦੇ ਵਿੱਚ ਕਹਿ ਲਓ ਕਿ ਬਹੁਤ ਹੀ ਜ਼ਿਆਦਾ ਇਸ ਟਾਈਮ ਭੁਚਾਲ ਆਇਆ ਪਿਆ, ਕਹਿ ਸਕਦੇ ਹੋ ਤੁਸੀਂ। ਇੱਕ ਚੀਜ਼ ਨੋਟ ਕਰੋ ਕਿ ਸਿੱਧੂ ਤਾਬੜਤੋੜ ਹਮਲੇ ਕਰੀ ਜਾਂਦਾ, ਅੱਜ ਵੀ ਕੈਪਟਨ ਅਮਰਿੰਦਰ ਸਿੰਘ ਤੇ ਤਾਬੜਤੋੜ ਹਮਲਾ ਕੀਤਾ ਉਹਨੇ, ਪਰੰਤੂ ਤੁਸੀਂ ਨੋਟ ਕਰੋ ਕਿ ਜਿਹੜਾ ਸਟੇਟ ਦਾ ਇਹਨਾਂ ਦਾ ਪ੍ਰਧਾਨ ਆ, ਸੂਬਾਈ ਪ੍ਰਧਾਨ ਆ ਜਿਹੜਾ ਸੁਨੀਲ ਜਾਖੜ, ਉਹ ਚਿੱਠੀ ਤੱਕ ਨਹੀਂ ਲਿਖ ਰਿਹਾ ਹਾਲੇ, ਬਿਲਕੁਲ ਖਾਮੋਸ਼ ਆ। ਇਹ ਚੀਜ਼ਾਂ ਸੰਕੇਤ ਕਰਦੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਾਂ ਵਾਲੀ ਗੱਲ, ਜਿਵੇਂ ਟਰਾਲੀ ਤੇ ਲਿਖਿਆ ਹੁੰਦਾ ਨਾ ਰੰਗ ਕਰਾ ਕੇ, ਪਹਿਲਾਂ ਵਾਲੀ ਗੱਲ ਨਾ ਰਹੀ। ਤਾਂ ਉਹ ਸਾਫ਼ ਆ ਕਿ ਹੁਣ ਆਪਣੇ ਜਿਹੜੇ ਦੇ ਸਿਪਾਹ ਸਲਾਰ ਸੀਗੇ ਕਿਤੇ ਨਾ ਕਿਤੇ ਬਾਗੀ ਰੌਂ ਦੇ ਵਿੱਚ ਹੈਗੇ ਆ। ਰੌਂ ਕਾਹਦੇ ਹੁੰਦੇ ਆ, ਇਹ ਤੇ ਜਿਵੇਂ ਆਂਦੇ ਹੁੰਦੇ ਨਾ ਕਿ ਗਾਂ ਭਨਾਵੇ ਜੌਂ, ਮਤਲਬ ਕਿ ਗਰਦ ਜਿਹੜੀ ਹੁੰਦੀ ਹੈ ਨਾ ਉਹ ਜੌਂ ਭਨਾ ਦਿੰਦੀ ਆ। ਦਰਅਸਲ ਰੌਲਾ ਇਹੀ ਹੈ ਕਿ ਬਚਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ, ਕਾਂਗਰਸ ਦੇ ਵਿੱਚੋਂ ਹੀ ਕਾਂਗਰਸ ਦਾ ਅਲਟਰਨੇਟਿਵ ਲੱਭ ਕੇ ਲੋਕਾਂ ਦਾ ਗੁੱਸਾ ਜਿਹੜਾ ਠੰਡਾ ਕੀਤਾ ਜਾਵੇ। ਜੀ 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 ਅਗਲੀ ਗੱਲ ਕਰਦੇ ਜਾਈਏ, ਹੈਰੋਇਨ ਦੇ ਮਾਮਲੇ 'ਚ ਲੰਗਾਹ ਦੇ ਪੁੱਤਰ ਨੂੰ ਮਿਲੀ ਜ਼ਮਾਨਤ। ਹਾਂਜੀ, ਇਹਨੂੰ ਜ਼ਮਾਨਤ ਮਿਲ ਗਈ ਹੈ। ਵੀ ਹਾਈ ਪ੍ਰੋਫਾਈਲ ਮਾਮਲਾ ਹੀ ਬਣ ਗਿਆ ਸੀਗਾ ਪਿਛਲੇ ਹਫ਼ਤੇ, ਤਾਂ ਇਹਨੂੰ ਜ਼ਮਾਨਤ ਦੇ ਦਿੱਤੀ ਹੈ ਕੋਰਟ ਨੇ। ਦੇਖੋ ਜ਼ਮਾਨਤ ਇਹਨੂੰ ਮਿਲ ਹੀ ਜਾਣੀ ਸੀ, ਮੈਂ ਉਸ ਦਿਨ ਵੀ ਕਿਹਾ ਸੀਗਾ ਕਿ NDPS ਨਾ 2-3 ਤਰ੍ਹਾਂ ਦਾ ਹੁੰਦਾ ਵਾ। ਇਹਦੇ 'ਚ ਕੰਜ਼ਿਊਮ ਕਰਨ ਵਾਲਾ ਵੀ ਹੁੰਦਾ ਦੋਸ਼ੀ, ਇਹਦੇ 'ਚ ਵੇਚਣ ਵਾਲਾ ਵੀ ਦੋਸ਼ੀ ਹੁੰਦਾ, ਜਾਂ ਉਹਨਾਂ ਨੂੰ ਪਨਾਹ ਦੇਣ ਵਾਲਾ ਵੀ ਦੋਸ਼ੀ ਬਣ ਜਾਂਦਾ ਆ। ਬਥੇਰਾ ਕੁਛ ਹੁੰਦਾ ਉਹਨਾਂ ਦੀ ਪ੍ਰੋਪਰਟੀ ਨੂੰ, ਜਿਵੇਂ ਬੇਨਾਮੀ ਪ੍ਰੋਪਰਟੀ ਆਪਾਂ ਕਹਿ ਦਿੰਦੇ, ਕਿਸੇ ਦੇ ਨਾਂ 'ਤੇ ਕੋਈ ਬੰਦਾ ਇੱਦਾਂ ਰੱਖਦਾ ਇਹੋ ਜਿਹੇ ਸਮਗਲਰ ਦੀ, ਉਹਨੂੰ ਵੀ ਕਈ ਵਾਰ ਅੜੁੰਗ ਦਿੰਦੇ ਨੇ। ਇਸ ਤਰ੍ਹਾਂ ਕਈ ਇੱਕ ਕੈਟਾਗਰੀਆਂ ਕਹਿ ਸਕਦੇ ਹਾਂ NDPS ਦੇ ਵਿੱਚ। ਤਾਂ ਇਹਨੂੰ ਕੰਜ਼ਿਊਮ ਦੇ ਵਿੱਚ ਹੀ ਪਾਇਆ ਸੀ, ਕੰਜ਼ਿਊਮ ਕਰਨ ਵਾਲਿਆਂ ਦੇ ਵਿੱਚ। ਸੋ ਜ਼ਮਾਨਤ ਹੋ ਜਾਣੀ ਸੀਗੀ, ਤਾਂ ਜ਼ਮਾਨਤ ਹੋ ਗਈ ਆ। ਤੇ ਸੁੱਚਾ ਸਿੰਘ ਲੰਗਾਹ ਤਾਂ ਕਹਿੰਦਾ ਕਿ ਦੇਖੋ ਗੱਲ ਇਹ ਆ ਕਿ ਮੇਰੇ ਪੁੱਤਰ ਦਾ ਡੋਪ ਟੈਸਟ ਵੀ ਕਰਵਾਇਆ ਗਿਆ, ਪਰ ਨਸ਼ਾ ਹੋਣ ਦੀ ਪੁਸ਼ਟੀ ਨਹੀਂ ਹੈ, ਕਿ ਨਾ ਹੀ ਇਸ ਦੇ ਕੋਲੋਂ ਹੈਰੋਇਨ ਬਰਾਮਦ ਹੋਈ ਆ। ਤਾਂ ਚਲੋ ਠੀਕ ਆ, ਮੰਨ ਲੈਂਦੇ ਆ, ਜੇ ਨਹੀਂ ਪੀਂਦਾ ਉਹਦਾ ਡੋਪ ਟੈਸਟ ਕਰਵਾਇਆ ਵਾ ਤੇ ਫਿਰ ਅਦਾਲਤ ਨੇ ਉਹਨੂੰ ਛੱਡ ਹੀ ਦੇਣਾ, ਕਿਉਂਕਿ ਇਹ ਕਿਹੜਾ ਵਪਾਰੀ ਆ, ਵਪਾਰੀ ਤਾਂ ਉਹਨਾਂ ਲਿਖਿਆ ਹੀ ਨਹੀਂ ਹੈ। ਇਹਨੂੰ ਕੰਜ਼ਿਊਮ ਕਰਨ ਦੇ ਦੋਸ਼ ਦੇ ਵਿੱਚ ਹੀ ਨਾਮਜ਼ਦ ਕੀਤਾ। ਤੇ ਜੇ ਡੋਪ ਟੈਸਟ ਵਾਕਿਆ ਜਿਵੇਂ ਸੁੱਚਾ ਸਿੰਘ ਲੰਗਾਹ ਕਹਿੰਦੇ ਆ ਕਿ ਡੋਪ ਟੈਸਟ ਦੇ ਵਿੱਚ ਆਇਆ ਹੀ ਕੁਛ ਨਹੀਂ ਪ੍ਰਕਾਸ਼ ਦੇ, ਤੇ ਫਿਰ ਠੀਕ ਆ, ਬਰੀ ਹੋ ਜਾਏਗਾ, ਜਲਦੀ ਕਾਹਲੀ ਕਾਹਦੀ ਆ। ਔਰ ਦੂਜੀ ਗੱਲ ਇਹ ਆ, ਵੈਸੇ ਦੇਖੋ ਚਾਹੇ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਹੈ, ਕਿ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਹੋਣ ਦੇ ਨਾਂ ਤੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹਦੀ ਗੱਲ ਜਿਹੜੀ ਹੈ ਉਹ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਦੇ ਪਿਓ ਤੁਸੀਂ ਕਿਸ ਨਿਗਾਹ ਨਾਲ ਦੇਖਦੇ ਹੋ ਵੱਖਰੀ ਗੱਲ ਹੈ, ਤਾਂ ਉਸ ਦੋਸ਼ ਦੇ ਹੇਠ ਪੁੱਤ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੇ ਮਾਮਲਾ ਕੁਛ ਐਸਾ ਵੈਸਾ ਹੈ, ਜੇ ਉਹ ਕੰਜ਼ਿਊਮ ਕਰਦਾ ਹੀ ਨਹੀਂ ਸੀਗਾ, ਜੇ ਉਹਦਾ ਕੋਈ ਇਹਦੇ 'ਚ ਰੋਲ ਨਹੀਂ ਹੈ, ਤਾਂ ਉਹ ਬਹੁਤ ਫਿਰ ਮਾੜੀ ਗੱਲ ਬਣਦੀ ਆ। ਕਿ ਜੇ ਜਿੱਦਾਂ ਇਹ ਕਹਿ ਰਹੇ ਦੋਸ਼ ਲਾ ਰਹੇ ਆ ਕਿ ਪਰਚਾ ਜਿਹੜਾ ਫਰਜ਼ੀ ਆ, ਤੇ ਜੇ ਡੋਪ ਟੈਸਟ ਸੱਚਮੁੱਚ ਆ ਤਾਂ ਸੁੱਚਾ ਸਿੰਘ ਲੰਗਾਹ ਨੂੰ ਪਾ ਦੇਣਾ ਚਾਹੀਦਾ ਫੇਸਬੁੱਕ ਤੇ, ਉਹਦੀ ਰਿਪੋਰਟ ਪਾਉਣੀ ਚਾਹੀਦੀ ਹੈ। ਜੀ ਜੀ ਸਾਬਕਾ ਸਿੱਖ ਫੌਜੀ ਅਫਸਰ ਨਾਲ ਧੱਕੇਸ਼ਾਹੀ ਕਰਨ ਦੇ ਉੱਤੇ ਕੇਸ।
ਹਾਂਜੀ ਦੇਖੋ, ਇਹ ਨਾ ਘਟਨਾ ਵਾਪਰੀ ਸੀਗੀ, ਕਈ ਦਿਨ ਹੋ ਗਏ ਆ, ਇਹਦੀ ਚਰਚਾ ਜਿਹੜੀ ਹੈ ਨਾ ਕਾਫੀ ਹੋਈ ਆ, ਤੇ ਇਹਦਾ ਨੋਟਿਸ ਲਿਆ। ਜਿੱਦਾਂ ਕਹਿ ਲਓ ਕਿ ਮਨਜਿੰਦਰ ਸਿੰਘ ਸਿਰਸਾ ਕੁਛ ਮਾਮਲਿਆਂ 'ਚ ਕਾਫੀ ਐਕਟਿਵ ਹੋ ਜਾਂਦੇ, ਹੋਰ ਸਿੱਖ ਆਗੂ ਜਿਹੜੇ ਆ ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਇਸ ਮਾਮਲੇ ਦੇ ਵਿੱਚ ਕੰਮ ਕੀਤਾ ਵਾ। ਦਰਅਸਲ ਇਹ ਮਾਮਲਾ ਯੂਪੀ ਦਾ ਮੇਰੇ ਖਿਆਲ ਦੇ ਨਾਲ ਹੈ। ਉੱਥੇ ਕੁਛ ਐਸਾ ਵੈਸਾ ਵਾਪਰਿਆ ਸੀ, ਯੂਪੀ ਦਾ ਜਾਂ ਹਰਿਆਣੇ ਦਾ ਮੈਨੂੰ ਪੱਕਾ ਨਹੀਂ ਪਤਾ, ਕਿਉਂਕਿ 8-10 ਦਿਨ ਪਹਿਲਾਂ ਮੈਂ ਖਬਰ ਦੇਖੀ ਸੀਗੀ, ਸ਼ਾਇਦ ਇਹ ਯੂਪੀ ਦਾ ਹੀ ਆ, ਪੀਲੀਭੀਤ ਨੇੜੇ ਦਾ ਹੈ। ਦਰਅਸਲ ਹੋਇਆ ਕੀ ਸੀਗਾ ਕਿ ਇਹ ਜਿਹੜਾ ਸਾਬਕਾ ਫੌਜੀ ਸੀਗਾ ਰੇਸ਼ਮ ਸਿੰਘ, ਇਹ ਜਾ ਰਿਹਾ ਸੀ ਕਿਤੇ ਆਪਣੇ ਪਰਿਵਾਰ ਦੇ ਨਾਲ, ਤੇ ਅਗਾਂਹ ਤੁਹਾਨੂੰ ਪਤਾ ਹੀ ਨਾਕੇ ਤੇ ਹੁਣ ਥਾਂ ਥਾਂ ਤੇ ਲੱਗੇ। ਨਾਕੇ ਕਾਹਦੇ ਨੇ? ਸਿਆਪੇ ਹੀ ਆ, ਆਮ ਬੰਦੇ ਵਾਸਤੇ ਰੋਕ ਲੈਂਦੇ ਆ, ਬੁਰਾ ਹਾਲ ਕਰਦੇ ਆ। ਤੇ ਉੱਥੇ ਕਿਤੇ ਕੋਈ ਗੱਲ ਜਿਹੜੀ ਹੈ ਉਹ ਇਸ ਤਰ੍ਹਾਂ ਇਹਨਾਂ ਨੂੰ ਨਾਗਵਾਰ ਗੁਜ਼ਰੀ ਆ, ਤੇ ਇਹਨਾਂ ਨੇ ਫਿਰ ਬਹੁਤ ਜਲੀਲ ਕੀਤਾ, ਕੁੱਟ ਮਾਰਿਆ ਇਹਨਾਂ ਕੀਤੀ ਆ ਇਸ ਸਾਬਕਾ ਸਿੱਖ ਫੌਜੀ ਅਫਸਰ ਦੀ। ਤਾਂ ਉਸ ਤੋਂ ਬਾਅਦ ਫਿਰ ਇਹ ਮਾਮਲਾ ਜਦੋਂ ਕੁਛ ਸਿੱਖ ਲੀਡਰਾਂ ਦੇ ਨੋਟਿਸ ਦੇ ਵਿੱਚ ਆਇਆ ਤਾਂ ਰੌਲਾ ਪਿਆ। ਤਾਂ ਹੁਣ 8 ਮੁਲਾਜ਼ਮਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਵਾ। 8 ਮੁਲਾਜ਼ਮਾਂ ਤੇ ਪਰਚਾ ਦਰਜ ਹੈ ਜਿਹੜਾ ਉਹ ਹੋ ਗਿਆ। ਯੂਪੀ ਪੁਲਿਸ ਦੇ 8 ਮੁਲਾਜ਼ਮ ਨੇ, ਤੇ ਇਹਨਾਂ ਨੂੰ ਚਲੋ ਠੀਕ ਹੈ ਨਾਮਜ਼ਦ ਕਰ ਲਿਆ ਗਿਆ। ਇਹਨਾਂ ਤੇ ਕੇਸ ਚੱਲਣਾ ਚਾਹੀਦਾ, ਉਹ ਵੀ ਦਰੁਸਤ ਆ, ਪਰ ਇਹ ਘਟਨਾਵਾਂ ਜਿਹੜੀਆਂ ਉਹ ਰੋਕਣੀਆਂ ਚਾਹੀਦੀਆਂ। ਮਸਲਾ ਇਹ ਨਹੀਂ ਹੈ ਹਿੰਦੂ ਸਿੱਖ ਕੋਈ ਵੀ ਹੈ, ਪਰ ਤੁਸੀਂ ਇਹ ਵੀ ਨਹੀਂ ਦੇਖ ਰਹੇ ਕਿ ਉਹ ਬੰਦਾ ਫੌਜ ਦਾ ਕਰਮਚਾਰੀ ਰਿਹਾ, ਫੌਜ ਦਾ ਅਧਿਕਾਰੀ ਰਿਹਾ, ਤੁਸੀਂ ਉਹਦੇ ਨਾਲ ਵੀ ਸਲੂਕ ਉਸੇ ਤਰ੍ਹਾਂ ਦਾ ਕਰੀ ਜਾਂਦੇ ਹੋ, ਸਿਵਿਲੀਅਨ ਨਾਲ ਵੀ ਕਰੀ ਜਾਂਦੇ ਹੋ। ਹੱਦ ਹੋ ਗਈ ਹੈ ਤੁਹਾਡੇ ਵਾਲੇ। ਦੇਖੋ ਇੱਥੇ ਜਿਵੇਂ ਉਹ ਮਾਰੀ ਸੀਗੇ ਟੋਕਰੀ ਨੂੰ ਲੱਤ, ਇੱਕ ਪੁਲਿਸ ਅਫਸਰ ਨੇ, ਮੱਧ ਪ੍ਰਦੇਸ਼ 'ਚ ਮੈਂ ਦੇਖ ਰਿਹਾ ਸੀ ਵੀਡੀਓ। ਉਸੇ ਤਰ੍ਹਾਂ SSP ਦੀ ਹਾਜ਼ਰੀ 'ਚ ਮੁਲਾਜ਼ਮ ਇੱਕ ਕਿਸਾਨ ਦੀ ਸਬਜ਼ੀ ਇਸ ਤਰ੍ਹਾਂ ਹਾਈਵੇ 'ਤੇ ਸੁੱਟਣ ਡਿਆ ਵਾ। ਇਹ ਜਿਹੜੀ ਪੁਲਿਸ ਆ ਇਹਦੀ ਮਾਨਸਿਕਤਾ ਬਦਲਣ ਦੀ ਜ਼ਰੂਰਤ ਹੈ। ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ, ਇਹ ਨਹੀਂ ਹੈ ਕਿ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਥਾਂ ਤੇ 8 ਹੋਰ ਲਾਤੇ, ਉਹ 8 ਲਾਂਬੇ ਘਲਾਤੇ ਤੇ ਉਹ 8 ਹੋਰ ਲਾਤੇ। ਜਦੋਂ ਮਾਨਸਿਕਤਾ ਉਸੇ ਵਾਲੀ ਹੈ ਤਾਂ ਕੀ ਆ, ਸਰੀਰ ਹੀ ਬਦਲਣਗੇ ਨਾ ਉਹਨਾਂ ਦੇ, ਸਰੀਰ ਹੀ ਬਦਲ ਕੇ ਕੰਮ ਕਰ ਤਾਂ ਉਹਨਾਂ ਦੇ ਉਹੀ ਰਹਿਣੇ, ਲੱਛਣ ਤੇ ਉਹੀ ਰਹਿਣੇ ਆ। ਜ਼ਰੂਰਤ ਇਹ ਹੈ ਕਿ ਰਿਫੋਰਮਸ ਕੀਤੇ ਜਾਣ। ਸਭ ਤੋਂ ਵੱਡੀ ਦਰਕਾਰ ਇਸ ਵੇਲੇ ਇਹੀ ਹੈ ਕਿ ਪੁਲਿਸ ਫੋਰਸ ਦੇ ਵਿੱਚ ਰਿਫੋਰਮਸ ਕੀਤੇ ਜਾਣ। ਲੋਕ ਬਹੁਤ ਦੁਖੀ ਹੈ ਨਾ, ਤਾਂ ਹੀ ਤੁਸੀਂ ਦੇਖਿਆ ਹੋਣਾ 4-5 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਜਿੱਥੇ ਪਬਲਿਕ ਪੁਲਿਸ ਨੂੰ ਕੁੱਟ ਕੱਟਦੀ ਹੈ ਮੁੜ ਕੇ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤਾਂ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।